ਪਾਸੇ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 7 ਤਰੀਕ ਆ, ਦਿਨ ਸ਼ਨਿਚਰਵਾਰ ਆ, ਤੇ ਤੁਹਾਡੇ ਨਾਲ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਟਾਰਨੀ ਜੇ ਟਿਰਕੀਆਣਾ ਜੀ ਜੁੜਦੇ ਆ। ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਹੁੰਦੀਆਂ ਜਾਂ ਇਸ਼ੂਜ਼ ਆ ਉਹ ਡਿਸਕਸ ਕਰਦੇ ਹੁੰਦੇ ਆ। ਤੇ ਸਭ ਤੋਂ ਪਹਿਲਾਂ ਆਪਾਂ ਇਮੀਗ੍ਰੇਸ਼ਨ ਦਾ ਸ਼ੁਰੂ ਕਰਨ ਤੋਂ ਪਹਿਲਾਂ ਸਰੋਤਿਆਂ ਨੂੰ ਯਾਦ ਕਰਾਉਂਦੇ ਜਾਈਏ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦਾ ਸ਼ਹੀਦੀ ਦਿਨ ਸੀ। ਉਹਨਾਂ ਨੂੰ 6 ਸਤੰਬਰ ਨੂੰ ਕਿਡਨੈਪ ਕਰ ਲਿਆ ਗਿਆ ਸੀ ਉੱਥੇ ਦੀ ਪੁਲਿਸ ਵੱਲੋਂ, ਤੇ ਬਾਅਦ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਨੂੰ ਯਾਦ ਕੀਤਾ। ਕੱਲ੍ਹ ਵੀ ਸਾਰੇ ਪ੍ਰੋਗਰਾਮ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਕੀਤੇ ਸੀ। ਅੱਜ ਸਵੇਰੇ ਵੀ ਜਿਹੜੇ ਢਾਡੀ ਵਾਰਾਂ ਤੁਸੀਂ ਸੁਣੀਆਂ ਹੀ ਹੋਣਗੀਆਂ, ਉਹਨਾਂ ਦੀ ਯਾਦ ਦੇ ਵਿੱਚ ਸੀਗੀਆਂ। ਇਹ ਮੇਰਾ ਇਸ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਬਹੁਤ ਵੱਡੇ ਹਿਊਮਨ ਰਾਈਟਸ ਐਕਟਿਵਿਸਟ ਹੋਏ ਹੈਗੇ ਆ, ਸਿੱਖ ਤਾਂ ਉਹਨਾਂ ਨੂੰ ਮਾਰਟਨ ਲੂਥਰ ਕਿੰਗ ਦੀ ਤਰ੍ਹਾਂ ਸਮਝਦੇ ਹੈਗੇ ਆ। ਉਹਨਾਂ ਦਾ ਡਿਸਕਸ ਕਰਨ ਦਾ ਇਹ ਮਕਸਦ ਹੈਗਾ ਵੀ ਜਦੋਂ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਆਏ ਤੇ ਉਹਨਾਂ ਨੇ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਦੋਂ ਬੋਲਿਆ ਵੀ 25,000 ਲਾਸ਼ਾਂ ਮੈਂ ਕਾਊਂਟ ਕਰ ਚੁੱਕਿਆ ਜਿਹੜੀਆਂ ਭਾਰਤ ਦੀ ਸਰਕਾਰ, ਉੱਥੇ ਦੀ ਪੁਲਿਸ ਨੇ ਖਪਾ ਦਿੱਤੀਆਂ ਆ। ਤੇ ਬਹੁਤ ਸਾਰੇ ਕੈਨੇਡਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਰਹਿ ਲਓ, ਪੋਲੀਟੀਕਲ ਅਸਾਈਲਮ ਕਰ ਸਕਦੇ ਹੋ। ਉਹ ਕਹਿੰਦੇ ਨਹੀਂ ਵੀ ਮੈਂ ਤਾਂ ਮੁੜ ਕੇ ਉੱਥੇ ਹੀ ਜਾਣਾ ਆ ਜਿੱਥੇ ਮੇਰੇ ਭਰਾਵਾਂ ਦੇ ਨਾਲ, ਮੇਰੀਆਂ ਭੈਣਾਂ ਦੇ ਨਾਲ ਇੰਨਾ ਕੁਛ ਹੋਇਆ ਹੈਗਾ। ਸੋ ਖਾਸ ਕਰਕੇ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ, ਬਹੁਤ ਵਾਰ ਇਹ ਇਸ਼ੂ ਡਿਸਕਸ ਵੀ ਹੋ ਸਕਦਾ ਆ। ਸੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਜ਼ਰੂਰ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦਾ ਜੋ ਵਿਕੀਪੀਡੀਆ ਤੇ ਗੂਗਲ ਤੇ ਜਾ ਕੇ ਸਰਚ ਜ਼ਰੂਰ ਕਰਿਆ ਕਰੋ। ਇੱਕ ਵਾਰੀ ਫੇਰ ਫਰਿਜ਼ਨੋ ਏਰੀਏ ਦੇ ਜਿੰਨੇ ਵੀ ਸਰੋਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਨਾਮ ਦੇ ਉੱਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਫਰਿਜ਼ਨੋ ਦੇ ਵਿੱਚ ਬਣਾਇਆ ਹੋਇਆ ਹੈਗਾ ਆ। ਇਹ ਕੁਝ ਸਾਲ ਪਹਿਲਾਂ ਜਿਹੜਾ ਆ ਉੱਥੇ ਜਸਵੰਤ ਸਿੰਘ ਖਾਲੜਾ ਹੋਣਾ ਦੇ ਨਾਮ ਦੇ ਉੱਤੇ ਪਾਰਕ ਸੈਟਅਪ ਕੀਤਾ ਗਿਆ ਸੀ। ਸੋ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਪ੍ਰੋਗਰਾਮ ਕੀਤਾ ਜਾਂਦਾ। ਇਸ ਸਾਲ ਵੀ 21 ਸਤੰਬਰ ਨੂੰ ਜਿਹੜੇ ਬਜ਼ੁਰਗ ਹੈਗੇ ਆ ਉਸ ਏਰੀਏ ਦੇ ਵਿੱਚ ਰਹਿੰਦੇ ਆ, ਉਹ ਪ੍ਰੋਗਰਾਮ ਉਹਨਾਂ ਦੀ ਯਾਦ ਦੇ ਵਿੱਚ ਕਰਦੇ ਆ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, 21 ਸਤੰਬਰ ਨੂੰ ਜ਼ਰੂਰ ਪਹੁੰਚਿਓ। ਉਹਨਾਂ ਦੀ ਬੇਟੀ ਨਵਕਿਰਨ ਕੌਰ ਤੇ ਉਹਨਾਂ ਦੇ ਵਾਈਫ ਵੀ ਉੱਥੇ ਪਹੁੰਚ ਰਹੇ ਹੈਗੇ ਆ ਜੀ। ਤੇ ਇਹਦੇ ਵਿੱਚ ਇੱਕ ਇਹ ਵੀ ਸੀਗਾ ਕਿ ਜਿਹੜੇ 2000 ਜਿਹੜੇ ਈਵਨ ਪੁਲਿਸ ਵਾਲੇ ਵੀ ਜਿਹੜੇ 2000 ਐਲੀਮੀਨੇਟ ਕੀਤੇ ਸੀਗੇ, 2000 ਪੁਲਿਸ ਵਾਲੇ ਵੀ ਮਾਰੇ ਸੀਗੇ ਕਿ ਜਿਹੜਾ ਕੋਆਪਰੇਟ ਨਹੀਂ ਕਰਦਾ ਸੀਗਾ, ਕੋਈ ਚੰਗਾ ਪੁਲਿਸ ਅਫਸਰ ਸੀਗਾ, ਉਹਦੀ ਵੀ ਜਿਹੜੀ ਐਕਸਟਰਾ ਜਿਹੜਾ ਕਾਨੂੰਨੀ ਦਾਇਰੇ ਤੋਂ ਬਾਹਰ ਜਾ ਕੇ ਜਿਹੜੀਆਂ ਮਰਡਰ ਜਿਹੜੇ ਕੀਤੇ ਸੀਗੇ ਉਹ ਸਾਰੇ ਬਾਰੇ ਇਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਸੀਗੀ ਅਨਫੋਲਡ ਕੀਤੀ ਸੀ। ਜੇ ਲੀਗਲੀ ਆਪਾਂ ਥੋੜਾ ਜਿਹਾ ਜਾਈਏ ਕਿ ਲੀਗਲ ਐਲੀਮੈਂਟ ਦੇ ਵਿੱਚ ਇਹ ਸੀਗਾ ਕਿ ਜਦੋਂ ਸੁਪਰੀਮ ਕੋਰਟ ਦੇ ਮੂਹਰੇ ਵੀ ਗਿਆ ਹੈ CBI ਰਾਹੀਂ ਕੇਸ ਜਦੋਂ ਗਿਆ ਸੀਗਾ ਪ੍ਰਿਤਪਾਲ ਸਿੰਘ ਵਰਸਸ ਸਟੇਟ ਆਫ ਪੰਜਾਬ, ਤੇ ਉਹਦੇ ਵਿੱਚ ਉਹਨਾਂ ਨੇ ਜਦੋਂ ਸਾਰਾ ਕੁਝ ਸਾਹਮਣੇ ਆਇਆ ਤੇ ਉਹਨਾਂ ਨੇ ਇਹੀ ਟਰਮ ਕੀਤਾ ਸੀਗਾ ਕਿ ਇਹ ਬਹੁਤ ਇੱਕ ਵੱਡੇ ਹਿਊਮਨ ਰਾਈਟ ਐਕਟਿਵਿਸਟ ਸੀਗੇ। ਤੇ ਜਦੋਂ ਕੈਨੇਡਾ ਦੇ ਵਿੱਚ ਸੀਗੇ ਤੇ ਕਹਿੰਦੇ ਆ ਕਿ ਉਹਨਾਂ ਨੂੰ ਕਹਿੰਦੇ ਸੀਗੇ ਕਿ ਨਹੀਂ ਤੁਸੀਂ ਨਾ ਜਾਓ ਉੱਥੇ ਤੇ ਏਦਾਂ ਹੋ ਸਕਦਾ, ਤੇ ਉਹ ਕਹਿੰਦੇ ਨਹੀਂ ਮੈਂ ਕਿਹੜਾ ਕੁਝ ਗਲਤ ਕੀਤਾ, ਮੈਂ ਤਾਂ ਇੱਕ ਹਿਊਮਨ ਰਾਈਟ ਐਕਟਿਵਿਸਟ ਹੀ ਆ, ਕਿ ਏਦਾਂ ਮੇਰੇ ਨਾਲ ਨਹੀਂ ਹੋ ਸਕਦਾ। ਪਰ ਫਿਰ ਵੀ ਇਹ ਸਾਰਾ ਕੁਝ ਜਿਹੜਾ ਹੋਇਆ, ਤੇ ਜਿਹੜੀ ਯੰਗ ਜਨਰੇਸ਼ਨ ਉਹ ਕਈ ਵਾਰੀ ਜਿਹੜਾ ਹੁਣ ਕੀ ਆ ਕਿ ਹਰੇਕ ਜਿਹੜੀ ਸਾਡੇ ਵਰਗੇ ਵੀ ਜਿਹੜੇ ਅੱਗੇ ਨਵੀਆਂ ਪੀੜ੍ਹੀਆਂ ਜਿਹੜੀਆਂ ਆਉਂਦੀਆਂ, ਆਪਾਂ ਉਹ ਕਹਿੰਦੇ ਆ ਨਾ ਕਹਾਵਤ ਆ ਕਿ ਯੂ ਸਟੈਂਡ ਔਨ ਸ਼ੋਲਡਰ ਆਫ ਜਾਇੰਟ, ਕਿ ਜਿਹੜੇ ਤੁਹਾਡੇ ਤੋਂ ਪਹਿਲੇ ਜਿਹੜੇ ਗਏ ਆ ਉਹ ਬਹੁਤ ਕੁਝ ਕਰਕੇ ਗਏ ਆ, ਬਣਾ ਕੇ ਗਏ ਆ, ਤੇ ਉਹਨਾਂ ਦੀਆਂ ਜਿਹੜੀਆਂ ਮਿਹਨਤਾਂ ਸਦਕਾ, ਉਹਨਾਂ ਦੇ ਉਪਰਾਲਿਆਂ ਸਦਕਾ ਜਿਹੜਾ ਅਗਲੀਆਂ ਜਨਰੇਸ਼ਨਾਂ ਵਾ ਉਹ ਸਾਹ ਲੈਂਦੀਆਂ। ਤੇ ਜ਼ਰੂਰ ਇਹਨਾਂ ਨੂੰ ਯਾਦ ਕਰਨਾ ਚਾਹੀਦਾ, ਨਵੀਂ ਜਨਰੇਸ਼ਨ ਨੂੰ ਜ਼ਰੂਰ ਸਾਰਾ ਪਤਾ ਕਰਨਾ ਚਾਹੀਦਾ ਕਿ ਕੌਣ ਸਾਡਾ ਕੀ ਇਤਿਹਾਸ ਆ, ਕੌਣ ਸਾਡੇ ਜਿਹੜੇ ਸੂਰਮੇ ਹੋਏ ਨੇ, ਤੇ ਇਹ ਵੀ ਇੱਕ ਉਹਨਾਂ ਦੇ ਵਿੱਚੋਂ ਦੀ ਸੂਰਮੇ ਸੀਗੇ ਜੀ। ਸੋ ਇੱਕ ਵਾਰੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਅੱਜ ਅਸੀਂ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਦੇ ਹੈਗੇ ਕਿਉਂਕਿ ਅਟਾਰਨੀ ਜੇ ਟਿਰਕੀਆਣਾ ਜੀ ਬਿਜ਼ੀ ਹੈਗੇ ਆ।
ਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਕਮੈਂਟ ਵੀ ਕਰ ਰਹੇ ਆ, ਕਹਿੰਦੇ ਵੀ ਮੇਰਾ ਵਕੀਲ ਕੋਈ ਹੋਰ ਆ, ਪਰ ਮੈਂ ਹਰ ਸ਼ਨੀਵਾਰ ਤੁਹਾਨੂੰ ਸੁਣਦਾ ਆ। ਸੋ ਉਹਨਾਂ ਸਾਰਿਆਂ ਦਾ ਧੰਨਵਾਦ। ਸੋ ਆਪਾਂ ਇਮੀਗ੍ਰੇਸ਼ਨ ਵੱਲ ਚੱਲੀਏ ਤੇ ਅਮਰੀਕਾ ਦੇ ਵਿੱਚ ਜੇ ਜੀ ਸਭ ਤੋਂ ਜਿਹੜਾ ਮੇਨ ਟੌਪਿਕ ਆ ਉਹ ਹੁਣ ਇਹ ਬਣਿਆ ਹੋਇਆ ਆ ਵੀ ਕੈਨੇਡਾ ਬਾਰਡਰ ਜਿਹੜਾ ਆ ਇਹ ਹੁਣ ਪ੍ਰੈਫਰਡ ਚੁਆਇਸ ਬਣਿਆ ਹੋਇਆ, ਨਾ ਕਿ ਮੈਕਸੀਕੋ ਦਾ ਬਾਰਡਰ। ਜੀ ਬਿਲਕੁਲ, ਤੇ ਸਾਰਿਆਂ ਨੂੰ ਹੁਣ ਪਤਾ ਹੀ ਹੈ, ਇਹਦੇ ਵਿੱਚ ਕੋਈ ਸੀਕ੍ਰੇਟ ਨਹੀਂ ਹੈ। ਤੇ ਕਾਫੀ ਗਿਣਤੀ ਤੋਂ ਲੋਕੀ ਜਿਹੜੇ ਆ ਰਹੇ ਆ, ਤੇ 2-3 ਚੀਜ਼ਾਂ ਜਿਹੜੀਆਂ ਡਿਸਟਰਬਿੰਗ ਉਹ ਇਹ ਹੈ ਕਿ ਕਈ ਵਾਰੀ ਉੱਥੋਂ ਚੱਲਣ ਲੱਗੇ ਜਿੱਦਾਂ ਮੌਂਟਰੀਅਲ ਤੋਂ ਜਾਂ ਟੋਰਾਂਟੋ ਤੋਂ, ਤੇ ਆਪਾਂ ਵੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਕਿ ਗੱਡੀ 'ਚ ਬੰਦੇ ਬੈਠੇ ਆ ਤੇ ਏਜੰਟਸ ਦੀ ਜਿਹੜਾ ਕਿ ਫਲਾਣੇ ਬੰਦੇ ਨੇ ਸੇਫ ਜਿਹੜਾ ਪਹੁੰਚਾਇਆ, ਤੇ ਏਜੰਟ ਦਾ ਵੀ ਨਾਮ ਤੇ ਫੋਨ ਨੰਬਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਕਈ ਵਾਰੀ ਇੱਧਰੋਂ ਵੀ ਜਿਹੜੇ ਖੁਦ ਦੇ ਵੀ ਕਈ ਵਾਰੀ ਜਿਹੜੀ ਕਮਿਊਨਿਟੀ 'ਚੋਂ ਨੌਲੇਜ ਆ ਜਾਂਦੀ ਕਿ ਫਲਾਣੇ ਬੰਦੇ ਨੂੰ ਡਿਟੇਨ ਕਰ ਲਿਆ, ਟਕੋਮਾ ਦੇ ਵਿੱਚ ਡਿਟੇਨ ਕਰ ਲਿਆ, ਜਾਂ ਬਾਰਡਰ ਤੇ ਕਿਸੇ ਦੀ ਹੈਲਪ ਕਰਨ ਗਿਆ ਸੀ, ਕਿਸੇ ਨੂੰ ਪਿਕ ਕਰਨ ਗਿਆ ਹੈਗਾ, ਉਹਨੂੰ ਡਿਟੇਨ ਕਰ ਲਿਆ। ਸੋ ਕੀ ਹੈ ਕਿ ਜਿੱਦਾਂ ਕੋਈ ਉਰੇ ਆਇਆ, ਉਹਦਾ ਕੋਈ ਦੋਸਤ ਮਿੱਤਰ ਪੜ੍ਹਦਾ ਕੈਨੇਡਾ ਦੇ ਵਿੱਚ, ਤੇ ਉਹ ਜਿਹੜੇ ਏਜੰਟ ਆ ਉੱਧਰ, ਉਹ ਬੜਾ ਸੌਖਾ ਜਿਹਾ ਕਰਕੇ ਜਿੱਦਾਂ ਦੱਸਦੇ ਆ। ਤੇ ਓਬਵੀਅਸਲੀ ਜਦੋਂ ਆਹ ਵੀਡੀਓ ਇੰਟਰਨੈਟ ਤੇ ਆਉਂਦੀਆਂ ਕਿ ਡਾਇਰੈਕਟ ਫਲਾਈਟਾਂ ਜਾਂ ਡਾਇਰੈਕਟ ਉਹ ਬਾਰਡਰ ਤੱਕ ਗੱਡੀ ਰਾਹੀਂ ਪਹੁੰਚ ਜਾਂਦਾ ਬੰਦਾ, ਸੋ ਲੋਕਾਂ ਨੂੰ ਕੀ ਲੱਗਦਾ ਕਿ ਇਹ ਬਹੁਤ ਇੱਕ ਖੇਡ ਜਿਹਾ ਪਿਆ, ਪਰ ਐਕਚੁਅਲ ਦੇ ਵਿੱਚ ਇਹ ਹਿਊਮਨ ਸਮਗਲਿੰਗ ਦੇ ਵਿੱਚ ਆਉਂਦਾ। ਤੇ ਕਈ ਆਪਣੇ ਕੇਸ ਜਿਹੜੇ ਸੀਗੇ ਉਹਦੇ ਵਿੱਚ ਕੀ ਸੀਗਾ ਕਿ ਉਹ ਫੜ ਲੈਂਦੇ ਬੰਦੇ ਨੂੰ, ਫਿਰ ਗਏ ਨੂੰ ਇੱਧਰੋਂ ਦੀ। ਕਈ ਵਾਰੀ ਪੀਸ ਆਰਚ ਜਿਹੜੀ ਪਾਰਕ ਹੈਗੀ ਆ, ਉੱਥੇ ਜਾ ਕੇ ਉਹ ਆਪਣੇ ਵੱਲੋਂ ਤਾਂ ਉਹ ਫਰੈਂਡ ਦੀ ਹੈਲਪ ਕਰਨ ਜਾਂਦੇ ਆ, ਪਰ ਫੜ ਹੋ ਜਾਂਦੇ ਆ। ਤੇ ਹੁਣ ਕਿਉਂਕਿ ਕੈਨੇਡਾ ਦੇ ਵਿੱਚ ਵੀ ਸੀਗਾ ਕਿ ਅਸਾਈਲਮ ਤੁਸੀਂ ਫਾਈਲ ਕਰਨਾ, STCA ਐਗਰੀਮੈਂਟ ਵਗੈਰਾ ਜਿਹੜੇ ਉਹ ਡਿਕਟੇਟ ਕਰਦੇ ਆ ਕਿ ਜੇ ਨਹੀਂ ਵਾਪਸ ਕੀਤਾ ਤੇ ਉਹਨੂੰ ਵੀ, ਦੋਸਤ ਨੂੰ ਵੀ ਕਈ ਵਾਰੀ ਵਾਪਸ ਭੇਜ ਦਿੰਦੇ ਆ, ਤੇ ਜਿਹੜਾ ਇੱਧਰ ਵਾਲਾ ਹੁੰਦਾ ਉਹਨੂੰ ਫੜ ਲੈਂਦੇ ਆ ਤੇ ਡਿਟੈਂਸ਼ਨ ਸੈਂਟਰ 'ਚ ਪਾ ਦਿੰਦੇ ਆ, ਤੇ ਫਿਰ ਜੇਲ੍ਹ 'ਚ ਹੀ ਬੰਦਾ ਰਹਿੰਦਾ। 2-3 ਮਹੀਨਿਆਂ ਬਾਅਦ ਉਹਦੀ ਫਾਈਨਲ ਤਰੀਕ ਪੈ ਜਾਂਦੀ ਆ, ਤੇ ਉਹ 2-3 ਮਹੀਨਿਆਂ 'ਚ ਫਿਰ ਦੇਖੋ ਜੇਲ੍ਹ 'ਚ ਬਹਿ ਕੇ ਤੇ ਕੇਸ ਪ੍ਰਿਪੇਅਰ ਕਰਨਾ ਵੀ ਬੜਾ ਔਖਾ। ਤੇ ਕਈ ਵਾਰੀ ਜੱਜਸ ਵੀ ਜਿਹੜੇ ਆ ਉਹ ਸਟ੍ਰਿਕਟ ਹੋ ਜਾਂਦੇ ਆ, ਤੇ ਹਿਊਮਨ ਸਮਗਲਿੰਗ ਦਾ ਜਿਹੜਾ, ਏਲੀਅਨ ਸਮਗਲਿੰਗ ਦਾ ਜਿਹੜਾ ਚਾਰਜ ਉਹ ਲੱਗਦਾ। ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਇੱਧਰ ਪਲੀਜ਼ ਕਿਸੇ ਦੀ ਵੀ ਕਿਸੇ ਕਿਸਮ ਦੀ ਬਾਰਡਰ ਟੱਪਣ ਦੇ ਵਿੱਚ, ਉਹਨਾਂ ਨੂੰ ਰਾਈਡ ਦੇਣ ਦੇ ਵਿੱਚ, ਉਹਦੇ ਵਿੱਚ ਹੈਲਪ ਨਾ ਕਰੋ, ਕਿਉਂਕਿ ਤੁਸੀਂ ਪ੍ਰੋਬਲਮ 'ਚ ਆ ਸਕਦੇ ਆ। ਤੇ ਈਵਨ ਇੱਕ ਰਿਐਲਿਟੀ ਦੇ ਵਿੱਚ ਇਹ ਹੈ ਕਿ ਜੇ ਸਿਟੀਜ਼ਨ ਵੀ ਬੰਦਾ ਨਾ, ਉਹ ਵੀ ਰਾਈਡ ਦਿੰਦਾ, ਏਦਾਂ ਕਰਦਾ, ਉਹਨੂੰ ਵੀ ਪ੍ਰੋਬਲਮ ਪੈ ਜਾਂਦੀ ਆ। ਤੇ ਐਕਚੁਅਲ ਦੇ ਵਿੱਚ ਕਾਫੀ ਲੋਕਾਂ ਨੇ ਰਿਪੋਰਟ ਵੀ ਕੀਤਾ ਸਾਨੂੰ ਕਿ ਉਹਨਾਂ ਨੂੰ ਜੇਲ੍ਹ ਟਾਈਮ ਵੀ ਇਹਦੇ ਵਿੱਚ ਵੇਖਣਾ ਪਿਆ। 18-18 ਮਹੀਨੇ ਦੀ ਜੇਲ੍ਹ ਵੀ ਜਿਹੜੀ ਉਹ ਲੱਗ ਜਾਂਦੀ ਆ, ਤੇ ਜਿਹੜਾ ਜ਼ਿਆਦਾ ਵੀ ਲੱਗ ਸਕਦੀ ਆ। ਹੁਣ ਮੈਂ ਕ੍ਰਿਮੀਨਲ ਲਾਇਰ ਤਾਂ ਨਹੀਂ, ਪਰ ਕਾਫੀ ਜਿਹੜੇ ਪ੍ਰੋਬਲਮੈਟਿਕ ਇਹ ਜਿਹੜੀ ਆ ਸਿਨੈਰੀਓ ਬਣਿਆ ਹੋਇਆ। ਤੇ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਹਜ਼ਾਰਾਂ 'ਚ ਲੋਕੀ ਜਿਹੜੇ ਆ ਰਹੇ ਆ, ਤੇ ਉਹ ਜਿਹੜੇ ਸੀਗੇ ਹੁਣ ਵੀਡੀਓ 'ਚ ਆਪਾਂ ਵੇਖੀਦਾ ਕਿ ਪ੍ਰੋਟੈਸਟ ਵਗੈਰਾ ਵੀ ਸਟੂਡੈਂਟ ਕਰ ਰਹੇ ਆ ਕਿ ਸਾਨੂੰ ਰੱਖਿਆ ਨਹੀਂ, ਪ੍ਰੋਗਰਾਮ ਜਿਹੜਾ ਅੱਗੇ ਵਧਾਇਆ ਨਹੀਂ ਕੈਨੇਡਾ ਦੇ ਵਿੱਚ। ਤਾਂ ਆਪਾਂ ਸਮਝਦੇ ਹਾਂ ਕਿ ਕਾਫੀ ਜਿਹੜੇ ਹਾਲਾਤ ਔਖੇ ਆ, ਹਨਾ, ਤੇ ਕਾਫੀ ਜਿਹੜਾ ਤੁਹਾਡਾ ਰਹਿਣਾ ਉੱਥੇ ਔਖਾ, ਪਰ ਜੀ ਜਿਹੜੀ ਗਾਈਡੈਂਸ ਆ ਉਹ ਤੁਹਾਨੂੰ ਸਹੀ ਗਾਈਡੈਂਸ ਦੇਵਾਂਗੇ। ਕੋਈ ਏਦਾਂ ਨਹੀਂ ਕਿ ਇਹਦੇ ਵਿੱਚ ਉਵੇਂ ਬੰਦਾ ਕਹੀ ਜਾਵੇ ਕਿ ਨਹੀਂ ਜੀ ਅਮਰੀਕਾ ਏਦਾਂ, ਅਮਰੀਕਾ ਓਦਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸੇਫ ਥਰਡ ਕੰਟਰੀ ਜਿਹੜੀ ਐਗਰੀਮੈਂਟ ਆ, ਉਹਦੇ ਹਿਸਾਬ ਨਾਲ ਜਿਹੜੀ ਕੈਨੇਡਾ ਤੇ US ਦੇ ਵਿੱਚ ਹੈਗੀ ਆ, ਉੱਥੇ ਜਿਹੜਾ ਤੁਹਾਡਾ ਅਸਾਈਲਮ, ਜੇ ਕੋਈ ਪੋਲੀਟੀਕਲ ਅਸਾਈਲੀ ਹੈਗਾ, ਜਿਹਨੂੰ ਜੇ ਕੋਈ ਇਹ ਕਲੇਮ ਕਰਦਾ US ਦੇ ਵਿੱਚ ਆ ਕੇ ਕਿ ਉਹਨੂੰ ਕੋਈ ਖਤਰਾ ਸੀਗਾ ਆਪਣੀ ਕੰਟਰੀ ਤੋਂ, ਤਾਂ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਕੈਨੇਡਾ ਦੇ ਵਿੱਚ ਜਿਹੜਾ ਅਸਾਈਲਮ ਉਹ ਫਾਈਲ ਕਰਨਾ, ਤੇ ਉਹਦਾ ਡਿਸੀਜਨ ਜਿਹੜਾ ਉਹ ਵੇਖਣਾ ਕੀ ਆਉਂਦਾ। ਜੇ ਤੁਸੀਂ ਇਦਾਂ ਨਹੀਂ ਕਰਦੇ, ਤੁਸੀਂ ਅਸਾਈਲਮ ਦੇ ਲਈ ਇਨਐਲੀਜੀਬਲ ਆ ਜੇ ਤੁਸੀਂ 2 ਨੰਬਰ ਦੇ ਵਿੱਚ ਬਾਰਡਰ ਤੇ ਆਉਂਦੇ ਆ। ਸੋ ਜਿਹੜੀ ਐਗਰੀਮੈਂਟ ਹੈ ਇਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ। ਏਜੰਟ ਜਿਹੜੇ ਆ ਉਹ ਸੋ ਬੜਾ ਈਜ਼ੀ ਜਿਹਾ ਕਰਕੇ ਦੱਸ ਦਿੰਦੇ ਆ ਕਿ ਚੱਲ ਜੇ ਕੈਨੇਡਾ ਨਹੀਂ ਤੇ US ਤੁਹਾਡੀ ਗੱਲ ਬਣ ਜੂਗੀ, ਹਨਾ। ਸੋ ਤੁਸੀਂ ਇਹ ਵੇਖਣਾ ਕਿ ਇਹ ਜਿਹੜੇ ਹੁਣ ਐਗਰੀਮੈਂਟਸ ਆ, ਤੇ ਸਪੈਸ਼ਲੀ ਜਿਹੜੇ ਈਵਨ ਮੈਕਸੀਕੋ ਬਾਰਡਰ ਤੋਂ ਵੀ ਆ ਰਹੇ ਆ, ਮੈਕਸੀਕੋ ਬਾਰਡਰ ਜਿਹੜੇ ਸਦਰਨ ਬਾਰਡਰ ਤੋਂ ਮੈਕਸੀਕੋ ਬਾਰਡਰ ਤੋਂ ਆ ਰਹੇ ਆ, ਉਹਨਾਂ ਦੇ ਉੱਤੇ CLP ਸਰਕਮੇਸ਼ਨ ਆਫ ਲਾਫੁਲ ਪਾਥਵੇ, CLP ਜਿਹੜੀ ਲੱਗਦੀ ਹੈ ਕਿ ਤੁਸੀਂ ਮੈਕਸੀਕੋ 'ਚ ਬਾਰਡਰ ਅਸਾਈਲਮ ਅਪਲਾਈ ਕਿਉਂ ਨਹੀਂ ਕੀਤਾ। ਸੋ ਇਹ ਜਿਹੜੇ 2 ਰੂਲ ਆ ਕੈਨੇਡਾ ਦੇ ਬਾਰਡਰ ਤੇ ਮੈਕਸੀਕੋ ਦੇ ਬਾਰਡਰ ਤੇ, ਇਹਦੇ ਵਿੱਚ ਤੇ ਬੰਦਾ ਸਿੱਧੇ ਤੇ ਸਿੱਧੇ ਇਨਐਲੀਜੀਬਲ ਹੋ ਜਾਂਦਾ ਅਸਾਈਲਮ ਫਾਈਲ ਕਰਨ ਲਈ।
ਜੇ ਉਹਨੇ ਫਾਈਲ ਨਹੀਂ ਕੀਤਾ ਤੇ ਇਹਦੀਆਂ ਕੁਛ ਇੱਕ ਐਕਸੈਪਸ਼ਨਸ ਹੈਗੀਆਂ, ਪਰ ਉਹ ਕਾਫੀ ਜਿਹੜੀਆਂ ਨਾ ਹਾਰਡ ਆ ਐਕਸੈਪਸ਼ਨਸ। ਇੰਨਾ ਈਜ਼ੀ ਨਹੀਂ ਹੈਗਾ ਉਹ ਐਕਸੈਪਸ਼ਨਸ ਤੋਂ ਬਚਣਾ। ਤੇ ਕੋਈ ਇਹਦੇ ਵਿੱਚ ਅਜੇ ਖਾਸ ਸਰਕਟ ਕੋਡ ਤੋਂ ਜਾਂ ਕਿਸੇ ਨੂੰ ਉਸ ਲੈਵਲ ਤੱਕ ਅਜੇ ਚੈਲੰਜ ਹੋਇਆ ਨਹੀਂ, ਕਿਉਂਕਿ ਰੈਲੇਟਿਵਲੀ ਨਵਾਂ ਰੂਲ ਸੀਗਾ। ਤੇ ਇਮੀਗ੍ਰੇਸ਼ਨ ਲਾਇਰਸ ਜਿਹੜੇ ਹੁੰਦੇ ਉਹਦਾ ਸਕੋਪ ਜਿਹੜਾ ਇਮੀਗ੍ਰੇਸ਼ਨ ਕੋਰਟ ਤੱਕ ਰਹਿੰਦਾ। ਤੇ ਇਹ ਕਾਫੀ ਜਿਹੜਾ ਚਿੰਤਾ ਦਾ ਵਿਸ਼ੇ ਬਣਿਆ ਪਿਆ। ਸੋ ਜਿਹੜੀ CLP ਸੀਗੀ ਉਹ ਲੱਗਦੀ ਹੈ ਤੁਹਾਡੀ ਮਈ 11 2023 ਤੋਂ। ਸੋ ਜੇ ਤੁਸੀਂ ਮੰਨ ਲਓ ਹੁਣ ਤੁਸੀਂ ਵੇਖਦੇ ਆ ਕਿ ਤੁਹਾਡਾ ਕੋਈ ਪੇਂਡੂ ਉਰੇ ਪੱਕਾ ਹੋ ਗਿਆ ਸੀ, ਸਾਲ ਚ ਆਇਆ, ਸੋ ਇਹ ਜਿਹੜੀਆਂ ਹੁਣ ਕੱਟ ਆਫ ਡੇਟਸ ਜਿਹੜੀਆਂ ਹੈਗੀਆਂ ਨਾ, ਕਿ ਇਹ ਬਹੁਤ ਮੈਟਰ ਕਰਦਾ ਕਿ ਇਹ ਕਦੋਂ ਆਏ ਆ। ਜਿਹੜੇ ਤਾਂ ਪਹਿਲਾਂ ਆਏ ਸੀ ਉਹਨਾਂ ਤੇ ਇਹ ਲਾਅ ਜਿਹੜੇ ਆ ਲਾਗੂ ਨਹੀਂ ਹੁੰਦੇ। ਜਿਹੜੇ ਹੁਣ ਬਾਅਦ ਚ ਆ ਰਹੇ ਆ ਜਾਂ ਤੁਸੀਂ ਹੁਣ ਜਿਹੜੇ ਕੈਨੇਡਾ ਤੋਂ ਆ ਰਹੇ ਹੋ, ਤੁਹਾਨੂੰ ਫਿਰ ਮਿਸਗਾਈਡ ਕਾਫੀ ਜ਼ਿਆਦਾ ਇਹਦੇ ਵਿੱਚ ਕੀਤਾ ਜਾ ਰਿਹਾ। ਤਾਂ ਆਬਵੀਅਸਲੀ ਕੀ ਹੁੰਦਾ ਕਿ ਦੇਖੋ, ਜਦੋਂ ਬੰਦਾ ਆਊਗਾ, ਲਾਇਰ ਨੇ ਤਾਂ ਭਾਵੇਂ ਤੁਹਾਡਾ ਕੇਸ ਜੱਜ ਨੇ ਪਾਸ ਕਰਨਾ ਨਹੀਂ ਕਰਨਾ, CLP ਲੱਗਣਾ ਨਹੀਂ ਲੱਗਣਾ, STCA ਲੱਗਣਾ ਨਹੀਂ ਲੱਗਣਾ, ਲਾਇਰ ਤੁਹਾਨੂੰ ਹਾਇਰ ਕਰਨਾ ਪੈਣਾ, ਲਾਇਰ ਤੇ ਪੈਸੇ ਖਰਚਣੇ ਪੈਣੇ ਆ, ਪਰ ਉਹ ਅਲਟੀਮੇਟਲੀ ਤੁਹਾਡੇ ਕੇਸ ਦਾ ਬਣਨਾ ਕੁਝ ਨਹੀਂ। ਤੇ ਤੁਸੀਂ ਹੋਰ ਜਿਹੜਾ ਸੀਗਾ ਡੈਟ ਦੇ ਵਿੱਚ ਜਿਹੜਾ ਹੈਗਾ ਚਲ ਜਾਣਾ। ਤੇ ਪੈਸੇ ਜੇ ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਕਿ ਬਹੁਤ ਲੱਗੇ ਆ ਤੁਹਾਡੇ, ਹੁਣ ਤੁਸੀਂ ਏਜੰਟ ਨੂੰ ਵੀ ਪੈਸੇ ਦਓਗੇ, ਵਕੀਲ ਨੂੰ ਵੀ ਪੈਸੇ ਦਓਗੇ। ਉਸ ਤੋਂ ਬਾਅਦ ਉਰੇ ਹੁਣ ਜਿਹੜੀ ਜੌਬ ਸਿਚੁਏਸ਼ਨ ਆ, ਜਿਹੜੀ ਫੈਕਟ ਆ, ਕੋਈ ਬਾਹਲੀ ਵਧੀਆ ਨਹੀਂ। ਜਿਹੜੇ ਲੋਕੀ ਉਰੇ ਰਹਿੰਦੇ ਹੁੰਦੇ ਆ ਉਹ ਸਾਰਿਆਂ ਨੂੰ ਪਤਾ ਕਿ ਥੋੜਾ ਜਿਹਾ ਵਧੀਆ ਬਣਾ ਕੇ ਦੱਸਦੇ ਆ, ਠੀਕ ਹੈ, ਜਦੋਂ ਬੰਦਾ ਇੰਡੀਆ ਜਾਂਦਾ ਕਿ ਅਮਰੀਕਾ ਏਦਾਂ, ਅਮਰੀਕਾ ਉਦਾਂ। ਸੋ ਇਸ ਵੇਲੇ ਬਹੁਤ ਇੱਥੇ ਤੰਗੀ ਜਿਹੜੀ ਚੱਲ ਰਹੀ ਆ, ਜੌਬਸ ਜਿਹੜੀਆਂ ਇਵਨ ਛੋਟੇ ਲੈਵਲ ਤੇ, ਸਟੋਰਾਂ ਦੇ ਲੈਵਲ ਤੇ, ਉਹਦੇ ਲੈਵਲ ਤੇ ਹੈ ਨਹੀਂ ਗਿਆ। ਈਵਨ ਆਪਣੇ ਜਿੱਦਾਂ ਸੈਨੋਜ਼ੇ ਵਗੈਰਾ ਵੱਡੇ ਸ਼ਹਿਰਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ, ਲੋਕੀ ਕਹਿੰਦੇ ਆਵਰਸ ਕੱਟ ਕਰ ਲਏ। ਤੇ ਇਸ ਵੇਲੇ ਜਿਹੜੀ ਸਥਿਤੀ ਬਣੀ ਪਈ ਹੈ, ਜੇ ਆਪਾਂ ਹੋਰ ਇਹਦੇ ਵਿੱਚ ਡਿਟੇਲ ਚ ਆਈਏ, ਤੁਸੀਂ ਦੇਖੋ ਕਿ ਹਫ਼ਤੇ 10 ਦਿਨਾਂ ਦੇ ਅੰਦਰ ਹੀ ਇੰਟੈਲ ਵਾਲਿਆਂ ਨੇ, ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ, ਫੇਸਬੁੱਕ ਵਾਲਿਆਂ ਨੇ ਹਜ਼ਾਰਾਂ ਚ ਹੀ ਬੰਦੇ ਜਿਹੜੇ ਆਪਣੇ ਲੇ ਆਫ ਜਿਹੜੇ ਇਹ ਕਰ ਰਹੇ ਆ। ਤੇ ਅਰਲੀ ਸਾਈਨ ਜਿਹੜੇ ਹੈਗੇ ਆ ਕਿ ਪ੍ਰੋਪਰ ਰਿਸੈਸ਼ਨ ਵੱਲ ਜਿਹੜੀ ਇਕਨੋਮੀ ਵੱਧ ਰਹੀ ਹੈ। ਤੇ ਇਹ ਕੰਪਲੈਕਸ ਜਿਹੜੀਆਂ ਚੀਜ਼ਾਂ ਹੈਗੀਆਂ, ਤੇ ਤੁਸੀਂ ਜੇ ਕੈਨੇਡਾ ਦੇ ਵਿੱਚ ਹੈਗੇ ਆ, ਆਪਾਂ ਕਈ ਵਾਰੀ ਵੇਖਦੇ ਕਿ ਈਵਨ ਬੰਦਾ ਜਿਹੜਾ PR ਵਾਲੇ ਰਾਹ 'ਚ ਹੁੰਦਾ, ਤੇ ਆਸਟ੍ਰੇਲੀਆ ਦੇ ਵਿੱਚ ਤਾਂ ਈਵਨ ਜਿਹੜੇ PR ਵਾਲੇ ਵੀ ਸੀਗੇ, ਸੋਜੋਰਨੋ ਵਾਲੇ ਜਾਂ ਕੋਈ ਪੱਕੇ ਹੋਏ ਆ, ਸਪੇਨ, ਪੁਰਤਗਾਲ, ਇਟਲੀ ਸਪੈਸ਼ਲੀ, ਤੇ ਉਹ ਬੰਦੇ ਉਰੇ ਬਾਰਡਰ ਟੱਪ ਕੇ ਜਿਹੜੇ ਆ ਰਹੇ ਆ। ਸੋ ਮੈਨੂੰ ਪਤਾ ਨਹੀਂ ਕਿ ਕੌਣ ਇਹ ਮਿਸਗਾਈਡ ਕਰਦਾ, ਕੋਈ ਦੋਸਤ ਮਿੱਤਰ ਮਿਸਗਾਈਡ ਕਰ ਦਿੰਦੇ ਆ ਜਾਂ ਕਿੱਦਾਂ ਵਾ। ਤੇ ਕਾਫੀ ਫਿਰ ਆ ਕੇ ਦੇਖੀ ਫਰਸਟ੍ਰੇਸ਼ਨ ਵੀ ਉਹਨਾਂ ਨੂੰ ਹੁੰਦੀ ਆ, ਤੇ ਕਈ ਵਾਰੀ ਬੰਦਾ ਸਾਹਮਣੇ ਵਾਲਾ ਵੀ ਨਹੀਂ ਕੋਈ ਲੱਭਦਾ। ਤੇ ਹਾਲਾਤ ਉਹਨਾਂ ਨੂੰ ਜਿੱਦਾਂ ਦੱਸਿਆ ਜਾਂਦਾ ਕਿ ਅਮਰੀਕਾ 'ਚ ਇੰਨੇ ਪੈਸੇ ਬਣ ਜਾਂਦੇ, ਉਹਨੇ ਪੈਸੇ ਬਣ ਜਾਂਦੇ, ਇੱਥੇ ਬਣਦੇ ਨਹੀਂ ਇੰਨੇ ਪੈਸੇ ਅੱਜ ਦੀ ਡੇਟ 'ਚ। 2 ਸਾਲਾਂ ਬਾਅਦ ਹਾਲਾਤ ਸੁਧਰ ਗਏ, ਕੁਝ ਕਹਿ ਨਹੀਂ ਸਕਦੇ। ਜਿਹੜੇ 2 ਸਾਲ ਪਹਿਲਾਂ ਹਾਲਾਤ ਸੀਗੇ ਕਿ ਕੋਵਿਡ ਦੇ ਟਾਈਮ ਤੇ ਬਹੁਤ ਲੋਕਾਂ ਨੇ ਪੈਸੇ ਬਣਾਏ, ਉਹ ਵਾਲੇ ਹਾਲਾਤ ਹੁਣ ਹੈ ਨਹੀਂ। ਉਦੋਂ ਮਨੀ ਇਹਨਾਂ ਨੇ ਡਿਸਟ੍ਰੀਬਿਊਟ ਕੀਤਾ ਸੀ ਅਮਰੀਕੀਆਂ ਨੂੰ, ਤੇ ਸਾਰਿਆਂ ਦੀ ਜਿਹੜੀ ਖਰਚਾ ਵਧਿਆ ਸੀਗਾ, ਤੇ ਹਰੇਕ ਚੀਜ਼ ਟੌਪ ਤੇ ਸੀਗੀ। ਤੇ ਹੁਣ ਉਹ ਵਾਲੇ ਹਾਲਾਤ ਨਹੀਂ। ਸੋ ਇਹਨੂੰ ਤੁਸੀਂ ਜਿਹੜੀ ਸਾਰੀ ਚੀਜ਼ ਇਹਨਾਂ ਨੂੰ ਭਾਵੇਂ ਦੁਬਾਰਾ ਸੁਣੋ, ਉਹਨੂੰ ਫਿਰ ਵੇਖ ਕੇ ਕਹੋ ਕਿ ਤੁਹਾਨੂੰ ਕੋਈ ਵਕੀਲ ਕਿਉਂ ਕਹੂਗਾ ਕਿ ਭਾਈ ਨਾ ਆਓ ਇੱਥੇ, ਹਨਾ। ਤੇ ਤੁਹਾਡਾ ਇੱਥੇ ਆ ਕੇ ਜਿਹੜਾ ਤੁਸੀਂ ਆਪਣੇ ਕੈਨੇਡਾ ਦੀ ਵੀ ਓਪਰਚੁਨਿਟੀ ਜਿਹੜੀ ਖਰਾਬ ਕਰਨੀ ਆ। ਤੁਸੀਂ ਜੇ ਉੱਥੇ ਪੱਕੇ ਹੋ ਜਾਂਦੇ ਆ, ਤੁਸੀਂ E2 ਰਾਹੀਂ ਹੋਰ ਜਿਹੜੇ ਤਰੀਕਿਆਂ ਰਾਹੀਂ ਅਮਰੀਕਾ ਦੇ ਵਿੱਚ ਆ ਸਕਦੇ ਆ। ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਬਣ ਜਾਓ, ਤੁਹਾਡਾ ਬਹੁਤ ਸਾਰਾ ਰਾਸਤਾ ਜਿਹੜਾ ਖੁੱਲ ਜਾਂਦਾ। ਤੇ ਯੰਗ ਬੰਦੇ ਆ ਤੁਸੀਂ ਸਾਰੇ, ਹਨਾ, ਆਪਣੀ ਇੱਕ ਮੌਕਾ ਜਿਹਾ ਹੀ ਹੁੰਦਾ ਬੰਦੇ ਕੋਲ। ਤੇ ਜੇ ਕੱਚਾ ਰਹਿ ਜਾਵੇ, ਤੁਹਾਡੇ 10-15 ਸਾਲ ਏਦਾਂ ਨਿਕਲ ਗਏ ਹਨਾ ਅਮਰੀਕਾ ਦੇ ਵਿੱਚ, ਤੇ ਉਹ ਕਾਫੀ ਲੌਂਗ ਲਾਈਫ ਵਾਲੇ ਜਿਹੜੇ ਤੁਹਾਡੇ ਉਹਦੇ ਰਿਜ਼ਲਟ ਜਿਹੜੇ ਉਹਦੇ ਉੱਤੇ ਹੋਣੇ ਆ। ਬੰਦਾ ਫਰਸਟ੍ਰੇਟ ਵੀ ਹੋ ਜਾਂਦਾ ਬਾਅਦ ਜਦੋਂ ਲੇਟਰ 30s ਦੇ ਵਿੱਚ ਜਾਂਦਾ, ਕਿ ਜੇ ਪੱਕਾ ਨਾ ਹੋ ਗਿਆ ਹਨਾ। ਤੇ ਹੁਣ ਬੰਦਾ ਸੋਚਦਾ, ਯੰਗ ਬੰਦਾ, ਕਿ ਚੱਲ ਬੈਗ ਪੈਕ ਕੀਤਾ ਤੇ ਇੱਧਰ ਚਲੀਏ ਉੱਧਰ ਚਲੀਏ। ਸੋ ਇਹ ਚੀਜ਼ ਨੂੰ ਤੁਸੀਂ ਪਲੀਜ਼ ਧਿਆਨ ਨਾਲ ਸੋਚੋ, ਆਪਣਾ ਜਿਹੜਾ ਕੈਨੇਡਾ ਵਾਲਾ ਉਹ ਖਰਾਬ ਨਾ ਕਰੋ। ਜਿਹੜੀ ਗੱਲ ਰਹੀ ਸਟੂਡੈਂਟ ਪ੍ਰੋਟੈਸਟ ਕਰਦੇ ਆ ਕੈਨੇਡਾ ਦੇ ਵਿੱਚ, ਹਨਾ, ਜਦੋਂ ਆਪਾਂ ਸਟੂਡੈਂਟ ਉਰੇ ਆਏ ਸੀਗੇ, ਤੇ ਸਟੂਡੈਂਟ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਜਦੋਂ ਪਹਿਲਾਂ ਆਣਾ, ਤੁਸੀਂ ਨਾਨ ਇਮੀਗ੍ਰੈਂਟ ਹੈਗੇ ਆ, ਉਹ ਤੁਹਾਨੂੰ ਨਾ ਉੱਥੇ ਵੀਜ਼ੇ ਦੇ ਜਦੋਂ ਤੁਸੀਂ ਕਰਦੇ, ਤੁਹਾਨੂੰ ਪਹਿਲਾਂ ਹੀ ਦੱਸਦੇ ਆ ਕਿ ਤੁਹਾਨੂੰ ਸਿਟੀਜ਼ਨ ਵਾਂਗੂ ਹੱਕ ਨਹੀਂ ਹੈਗੇ, ਤੁਹਾਨੂੰ ਪ੍ਰਿਵਿਲੇਜ ਆ, ਮਤਲਬ ਕਿ ਤੁਹਾਨੂੰ ਆਪਾਂ ਇਜਾਜ਼ਤ ਦਿੱਤੀ ਆ, ਤੇ ਤੁਸੀਂ ਇੱਥੇ ਇੱਕ ਗੈਸਟ ਦੇ ਵਾਂਗੂ ਜਿਹੜੇ ਆਏ ਆ। ਤੇ ਉਹ ਚੀਜ਼ ਨੂੰ ਆਪਣੇ ਸਮਝੋ, ਤੇ ਸਮਝਣਾ ਉਹਨੂੰ ਕਿਉਂ, ਕਿਉਂਕਿ ਉਹੀ ਕਾਨੂੰਨ ਦੀ ਜਿਹੜੀ ਪੋਜੀਸ਼ਨ ਹੈ, ਉਹੀ ਜਿਹੜੀ ਸਹੀ ਪੋਜੀਸ਼ਨ ਆ, ਕਿ ਤੁਸੀਂ ਉਹਨੂੰ ਸਮਝੋ ਕਿ ਤੁਹਾਡੇ ਜਿਹੜੇ ਰਾਈਟਸ ਆ ਕੀ ਹੈਗੇ ਆ ਤੇ ਕੀ ਨਹੀਂ ਹੈਗੇ ਆ, ਕਿਹੜੇ ਧਰਨਿਆਂ ਦਾ ਤੁਹਾਨੂੰ ਫਾਇਦਾ ਹੋਣਾ, ਕਿਹੜੇ ਧਰਨਿਆਂ ਦਾ ਤੁਹਾਨੂੰ ਫਾਇਦਾ ਨਹੀਂ ਹੋਣਾ। ਜਿਹੜੇ ਸਟੂਡੈਂਟ ਆ ਟੈਂਪਰੇਰੀ ਵਿਜ਼ਿਟਰ ਵਾਂਗੂ, ਜਿੱਦਾਂ ਹੁੰਦਾ ਕਿ ਉਹਨਾਂ ਦਾ ਇੰਟੈਂਟ ਇਹ ਹੁੰਦਾ ਕਿ ਸਾਡੇ ਕੋਲ ਫੀਸ ਹੈਗੀ ਆ, ਕਿਉਂਕਿ ਐਮਬੈਸੀਆਂ ਦੇ ਵਿੱਚ ਤੁਸੀਂ ਸ਼ੋਅ ਕਰਕੇ ਆਉਂਦੇ ਆ, ਉੱਥੇ ਤੁਸੀਂ ਦਿਖਾ ਕੇ ਆਉਂਦੇ ਆ ਕਿ ਇਹ ਖਰਚਾ ਤੁਸੀਂ ਝੱਲ ਸਕਦੇ ਆ, ਤੁਹਾਡੇ ਘਰ ਦੇ ਝੱਲ ਸਕਦੇ ਆ, ਹਨਾ। ਕਿਉਂਕਿ ਉਹ ਵੀਜ਼ਾ ਨਹੀਂ ਦਿੰਦੇ, ਹਨਾ। ਆਪਾਂ ਨੂੰ ਪਤਾ ਕਿ ਜਦ ਤੱਕ ਜਿਹੜੀ ਅਮਾਊਂਟ ਆ, ਡਾਲਰ ਅਮਾਊਂਟ, ਉਹ ਮੀਟ ਨਹੀਂ ਹੁੰਦੀ, ਉਹ ਤੁਹਾਨੂੰ ਵੀਜ਼ਾ ਨਹੀਂ, ਸਟੂਡੈਂਟ ਵੀਜ਼ਾ ਲਗਾਉਂਦੇ। ਤੇ ਉਹਦੇ ਬੇਸ ਤੇ ਹੁਣ ਜੇ ਤੁਹਾਡਾ ਪ੍ਰੋਗਰਾਮ ਖਤਮ ਹੋ ਗਿਆ, ਜਾਂ ਗਵਰਨਮੈਂਟ ਨੇ ਕਿਹਾ ਕਿ ਨਹੀਂ ਅੱਗੇ ਤੁਹਾਨੂੰ ਗ੍ਰੀਨ ਕਾਰਡ ਦਾ ਜਾਂ ਉਹਦਾ ਰਾਹ ਨਹੀਂ ਦੇਣਾ, ਤੇ
ਜ਼ਰੂਰੀ ਨਹੀਂ ਕਿ ਹਰ ਬੰਦਾ ਧਰਨੇ ਦੇ ਵਿੱਚ ਜਿਹੜਾ ਸਪੀਕਰ ਤੇ ਬੋਲ ਰਿਹਾ ਕਿ ਬਸ ਉਹ ਲੋਕਾਂ ਦੇ ਅੱਗੇ ਬੋਲ ਰਿਹਾ ਉਹ ਸਹੀ ਹੋਵੇ। ਜਿਹੜੀ ਤੁਹਾਡੀ ਪੋਜੀਸ਼ਨ ਉਹ ਇਹ ਆ ਕਿ ਜਿਹੜੀ ਕੋਈ ਸਰਕਾਰ ਨੇ ਤੁਹਾਡੇ ਨਾਲ ਐਗਰੀਮੈਂਟ ਜੀ ਨਹੀਂ ਕੀਤਾ ਸੀਗਾ ਕਿ ਤੁਹਾਨੂੰ ਉਹਨਾਂ ਨੇ ਗ੍ਰੀਨ ਕਾਰਡ ਦੇਣਾ ਜਾਂ ਪੱਕੇ ਰਾਹੇ ਪਾਣਾ। ਜੇ ਤੁਹਾਡਾ ਇਹ ਹੁਣ ਸਾਡੇ ਜਦੋਂ ਆਪਾਂ ਆਏ ਸੀਗੇ 2007-8 ਦੀ ਵੇਵ ਦੇ ਵਿੱਚ, ਸਾਡੇ ਨਾਲ ਵੀ ਜਿਹੜੇ ਕਈ ਦੋਸਤ ਸੀਗੇ, ਕੋਈ ਆਸਟ੍ਰੇਲੀਆ ਗਿਆ ਸੀਗਾ, ਕੋਈ ਕੈਨੇਡਾ ਗਿਆ ਸੀਗਾ, ਉਹਨਾਂ ਨੂੰ ਵੀ ਉਦੋਂ ਕੀ ਸੀਗਾ ਕਿ ਇੱਕ ਪ੍ਰੋਗਰਾਮ ਕਈ ਵਾਰੀ ਪੁਆਇੰਟ ਸਿਸਟਮ ਦੇ ਵਿੱਚ ਹੁੰਦਾ ਸੀਗਾ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦੇ 2 ਮਹੀਨੇ ਬਾਅਦ ਪੱਕੇ ਹੋ ਜਾਣਾ। ਗਵਰਨਮੈਂਟ ਜਿਹੜੀ ਸੀਗੀ ਉਹ ਪ੍ਰੋਗਰਾਮ ਦੇ ਪੁਆਇੰਟ ਕੈਂਸਲ ਕਰ ਦਿੰਦੀ ਸੀ, ਉਹਨਾਂ ਨੂੰ ਫਿਰ 2 ਸਾਲ ਬਾਅਦ ਸਕੂਲ ਜਾਣਾ ਪੈਂਦਾ ਸੀਗਾ। ਤੇ ਕਈ ਲੋਕ ਤਾਂ ਏਦਾਂ ਕਰਕੇ ਕਿੱਥੇ ਉਹਨਾਂ ਨੇ 2 ਸਾਲ ਦੀ ਪੜ੍ਹਾਈ ਕਰਨੀ ਸੀ, ਉਹਨਾਂ ਨੂੰ 10 ਸਾਲਾਂ ਦੀ ਪੜ੍ਹਾਈ ਜਿਹੜੀ ਕਰਨੀ ਪੈ ਗਈ ਸੀ ਉਹਨਾਂ ਟਾਈਮਾਂ ਦੇ ਵਿੱਚ। ਸੋ ਇਹ ਕੋਈ ਨਵੀਂ ਚੀਜ਼ ਨਹੀਂ, ਇਹ ਪੁਰਾਣੀ ਕਾਫੀ ਚਿਰ ਤੋਂ ਜਿਹੜੀ ਚੀਜ਼ ਜਿਹੜੀ ਚੱਲਦੀ ਆ ਰਹੀ ਹੈ। ਪੱਕੇ ਹੋਣਾ ਏਦਾਂ ਕੋਈ ਸੌਖਾ ਨਹੀਂ ਹੁੰਦਾ। ਤੇ ਹੁਣ ਇਸ ਵੇਲੇ ਜਿਹੜਾ ਅਮਰੀਕਾ ਦਾ ਸੀਗਾ ਅਸਾਈਲਮ ਵਾਲਾ ਜਿਹੜਾ ਰੂਲ ਜਿਹੜੇ ਹੈਗੇ ਆ, ਰੈਗੂਲੇਸ਼ਨਸ ਜਿਹੜੀਆਂ ਹੈਗੀਆਂ, ਉਹ ਬਹੁਤ ਸਟ੍ਰਿਕਟ ਇਹਨਾਂ ਨੇ ਕਰ ਦਿੱਤੀ ਕਿਉਂਕਿ ਲੋਕ ਬਹੁਤ ਜ਼ਿਆਦਾ ਜਿਹੜੇ ਆ ਰਹੇ ਆ। ਕੈਨੇਡਾ ਦੇ ਵਿੱਚ ਇੱਕ ਖਬਰ ਆਈ ਸੀਗੀ ਕਿ ਇੱਕ ਕਾਲਜ ਦੀ ਖਬਰ ਸੀਗੀ, ਨਾਮ ਨਹੀਂ ਮੈਂ ਲਊਂਗਾ, ਉਹ ਕਹਿੰਦੇ ਕਿ ਬਹੁਤ ਅਲਾਰਮਿੰਗ ਰੇਟ ਤੇ ਕਿ 80-90% ਕਾਲਜ ਤੇ ਉਹਨਾਂ ਨੇ ਲੋਕਾਂ ਨੇ ਅਸਾਈਲਮ ਫਾਈਲ ਕਰ ਦਿੱਤਾ ਸੀਗਾ ਸੇਮ ਫੈਕਟ ਪੈਟਰਨ ਦੇ ਉੱਤੇ। ਤੇ ਬਾਕੀ ਤੁਸੀਂ ਆਪ ਲਗਾ ਲਓ ਕਿ ਕੋਈ ਉਹਨਾਂ ਨੂੰ ਏਜੰਟ ਲੱਭ ਗਿਆ ਹੋਣਾ ਜਾਂ ਕਿੱਦਾਂ ਦਾ, ਉਹਨਾਂ ਨੇ ਸੇਮ ਹੀ ਸਾਰਿਆਂ ਦੀਆਂ ਐਗਜ਼ੈਕਟਲੀ ਉਹੀ। ਹੁਣ ਜਦੋਂ ਆਪਾਂ ਕੋਰਟਸ ਦੇ ਵਿੱਚ ਜਾਂਦੇ ਆ, ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਪਿਛਲੇ ਹਫਤੇ ਦੀ ਗੱਲ ਆ, ਸਰਕਾਰੀ ਵਕੀਲ ਜਿਹੜੇ ਹੈਗੇ ਉਹ ਸਾਰੀਆਂ ਕੰਟਰੀਆਂ ਕੰਡੀਸ਼ਨ ਜਿਹੜੀਆਂ ਹੈਗੀਆਂ, ਇਹ ਜਿਹੜੇ ਇੱਥੇ ਆਪਾਂ ਕੇਸ ਲੜੀਦਾ ਉਹ ਚ ਪੇਸ਼ ਕਰਦੇ ਆ ਕਿ ਕੈਨੇਡਾ ਚ ਏਦਾਂ ਹੋਇਆ, ਇੱਥੇ ਏਦਾਂ ਹੋਇਆ, ਇਹਨੇ ਏਦਾਂ ਕਿਹਾ। ਉਹ ਇਵਨ ਹੁਣ ਇਸ ਹੱਦ ਤੱਕ ਜਾਂਦੇ ਆ ਕਿ ਇੱਕ ਉਹਨੇ NPR ਜਿਹੜਾ ਸੀਗਾ, ਨੈਸ਼ਨਲ ਪਬਲਿਕ ਰੇਡੀਓ, ਕਾਫੀ ਕ੍ਰੈਡੀਬਲ ਇੱਥੇ ਜਿਹੜਾ ਚੈਨਲ ਹੈਗਾ, ਉਹਦੇ ਵਿੱਚ ਉਹਨਾਂ ਨੇ ਇੱਕ ਸੈਗਮੈਂਟ ਕਵਰ ਕੀਤੀ ਸੀਗੀ ਜਿਹਦੇ ਵਿੱਚ ਕਿ ਕੋਈ ਬਜ਼ੁਰਗ ਬੰਦੇ ਸੀਗੇ ਉੱਥੇ ਇੰਡੀਆ ਦੇ ਵਿੱਚ, ਤੇ ਉਹਨਾਂ ਨੇ ਆਪਣੇ ਪੋਤੀ ਦੀ ਫੋਟੋ ਜਿਹੜੀ ਫੜੀ ਸੀਗੀ ਹੱਥ ਚੱਪੜੇ, ਤੇ ਉਹਨਾਂ ਨੂੰ ਇੰਟਰਵਿਊ ਕਰਦੇ ਸੀਗੇ। ਤੇ ਹੁਣ ਉਹਨਾਂ ਨੂੰ ਬਜ਼ੁਰਗਾਂ ਨੂੰ ਕੀ ਪਤਾ, ਉਹ ਪੁੱਛਦੇ ਸੀਗੇ ਕਿ ਤੁਹਾਡੀਆਂ ਜਿੱਦਾਂ ਹੁਣ ਹਵੇਲੀਆਂ ਵਾਲੀਆਂ ਇੱਥੇ ਘਰ ਘੁਰ ਖਾਲੀ ਪਏ ਆ, ਤੇ ਉਹ ਬਜ਼ੁਰਗ ਕਹਿੰਦੇ ਹਾਂ ਸਾਰਾ ਕੁਝ ਸਾਡੇ ਕੋਲ ਸਹੀ ਸੀਗਾ, ਤੇ ਜਿਹੜਾ ਮੇਰਾ ਮੁੰਡਾ ਨੌਂ ਤੇ ਜਵਾਕ ਇਹਨਾਂ ਨੇ ਮੈਨੂੰ ਦੱਸਿਆ ਨਹੀਂ, ਤੇ ਸਿੱਧੇ ਹੀ ਜਿਹੜਾ ਸੀ ਉਹਨਾਂ ਨੇ ਏਜੰਟ ਏਜੰਟ ਰਾਹੀਂ ਬਾਹਰ ਦਾ ਜਿਹੜਾ ਉਹ ਬਣਾ ਲਿਆ, ਤੇ ਸਾਡੀ ਚੰਗੀ ਭਲੀ ਖੁਸ਼ਹਾਲ ਜਿਹੜੀ ਲਾਈਫ ਸੀਗੀ। ਕੋਈ ਇੰਟਰਵਿਊ ਉਹਨਾਂ ਨੇ ਹੁਣ ਜਾ ਕੇ ਫੀਲਡ ਤੇ ਆਲਰੇਡੀ ਕੀਤੀਆਂ ਕਿ ਘਰਦਿਆਂ ਤੋਂ ਦਾਦਿਆਂ ਤੋਂ ਪੁੱਛਿਆ, ਉਹ ਕਹਿੰਦੇ ਕਿ ਚੰਗੇ ਭਲੇ ਜਿਹੜੇ ਸੀਗੇ ਬਿਨਾਂ ਦੱਸੇ ਮੈਨੂੰ, ਬਿਨਾਂ ਮੇਰੀ ਪਰਮਿਸ਼ਨ ਲਏ, ਤੇ ਸਿਰਫ ਇਹੀ ਦੱਸਿਆ ਕਿ ਹੁਣ ਵੀਜ਼ਾ ਜਿਹੜਾ ਲੱਗ ਗਿਆ। ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਹਿਸਾਬ ਨਾਲ ਕਿਉਂ ਗਏ ਆ, ਤਾਂ ਉਹ ਕਹਿੰਦੇ ਕਿ ਇੱਥੇ ਆਰਥਿਕ ਸਥਿਤੀ ਜਿਹੜੀ ਵਧੀਆ ਨਹੀਂ ਸੀਗੀ ਕਹਿੰਦੇ। ਤੇ ਬਜ਼ੁਰਗ ਕਹਿੰਦੇ ਕਿ ਮੈਨੂੰ ਲੱਗਦਾ ਕਿ ਜਿਹੜੀ ਸਥਿਤੀ ਆ ਉਹ ਵਧੀਆ ਸੀਗੀ, ਇਹਨਾਂ ਨੂੰ ਜਾਣਾ ਨਹੀਂ ਚਾਹੀਦਾ ਸੀਗਾ, ਹਨਾ। ਸੋ ਏਦਾਂ ਦੇ ਜਿਹੜੇ ਗਰਾਊਂਡ ਲੈਵਲ ਵਾਲੇ ਜਿਹੜੇ ਆਰਟੀਕਲ ਆ, ਹੁਣ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਅਮਰੀਕਨ ਜਿਹੜੇ DHS ਆ, ਉਹ ਪੇਸ਼ ਕਰਨ ਲੱਗ ਪਈ। ਹੁਣ ਜਿਹੜਾ ਕੀ ਹੈ ਕਿ ਕੈਲੀਫੋਰਨੀਆ, ਸੈਂਟਾ ਐਨਾ ਜਿਹੜੇ ਆਲੇ ਕੋਰਟ ਆ, ਇਹਦੇ ਵਿੱਚ ਜਿਹੜਾ ਸਿਸਟਮ ਆ ਹੋਰ ਹਿਸਾਬ ਦਾ। ਨਿਊਯਾਰਕ ਵਗੈਰਾ ਜਿਹੜਾ ਥੋੜਾ ਜਿਹਾ ਕੋਰਟਸ ਜਿਹੜੇ ਆ ਹੋਰ ਹਿਸਾਬ ਨਾਲ ਜਿਹੜੇ ਚੱਲਦੇ ਆ। ਇੱਥੇ ਤਾਂ ਕਾਫੀ ਜਿਹੜੇ ਡੀਟੇਲ, ਹੁਣ ਜਿਹੜੇ ਸਪੈਸ਼ਲੀ ਜਿਹੜਾ ਹੁਣ ਦੇਖਿਆ ਜਾਵੇ ਸੈਂਟਾ ਐਨਾ ਦਾ ਕੋਰਟ, ਤੇ ਉਹਦੇ ਵਿੱਚ ਉਹਨਾਂ ਨੇ ਈਵਨ ਆਪਣੇ ਹੁਣ ਜਿਹੜੀ ਦੱਸਿਆ ਕਿ ਆਪਾਂ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਹੈ ਬਾਰਡਰ ਤੇ। ਸਾਡੇ ਜਿਹੜੇ ਅਫਸਰਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ, ਲੋਕੀ ਬਹੁਤ ਜ਼ਿਆਦਾ ਜਿਹੜੇ ਅੰਦਰ ਆ ਗਏ ਸੀ। ਹੁਣ ਜਦੋਂ ਤੋਂ ਆਪਾਂ ਟ੍ਰੇਨਿੰਗ ਦਿੱਤੀ ਆ ਤੇ 70-80% ਕੇਸ ਜਿਹੜੇ ਆਪਾਂ ਉੱਥੇ ਹੀ ਜਿਹੜੇ ਰਿਜੈਕਟ ਕਰ ਦਈਦੀ ਆ ਜਾਂ ਬੰਦੇ ਵਾਪਸ ਮੋੜ ਦਈਦੇ ਆ। ਤੇ ਅੱਗੇ ਅੱਗੇ ਹੋਰ ਜਿਹੜਾ ਸਟ੍ਰਿਕਟ ਹੋਣਾ, ਤਾਂ ਕਰਕੇ ਇਹੀ ਹੈ ਕਿ ਇਹਨੂੰ ਪਲੀਜ਼ ਤੁਸੀਂ ਕੰਸੀਡਰ ਕਰੋ। ਜੇ ਤੁਹਾਨੂੰ ਲੱਗਦਾ ਕਿ ਕੈਨੇਡਾ ਆ ਕੇ ਤੁਸੀਂ ਗਲਤ ਸਟੈਪ ਲਿਆ, ਗਲਤ ਕਾਲਜ ਚ ਗਏ ਆ, ਤੁਸੀਂ ਇੱਧਰ ਨੂੰ ਆ ਕੇ ਇੱਕ ਹੋਰ ਗਲਤ ਸਟੈਪ ਨਾ ਲਓ, ਤੁਸੀਂ ਉਧਰ ਹੀ ਆਪਣੀ ਜਿਹੜੀ ਓਪਰਚੁਨਿਟੀ ਦੇਖੋ ਕਿ ਹੋਰ ਜੇ ਕੋਈ ਉੱਥੇ ਵਧੀਆ ਕਾਲਜ ਆ ਜਾਂ ਕੁਛ ਆ, ਉੱਥੇ ਤੁਸੀਂ ਸੈੱਟ ਹੋ ਸਕਦੇ ਆ, ਨਹੀਂ ਹੋ ਸਕਦੇ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਆਪਾਂ ਖਬਰ ਤਾਂ ਸਾਂਝੀ ਕੀਤੀ ਹੈ, ਵੌਇਸ ਆਫ ਅਮਰੀਕਾ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਰਿਪੋਰਟ ਛਾਪੀ ਸੀ ਵੀ 97,000 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਇੰਡੀਅਨ ਇਮੀਗ੍ਰੈਂਟਸ ਆ ਉਹ ਕ੍ਰਾਸ ਕੀਤੇ ਆ ਬਾਰਡਰ 'ਚ, ਜਿਨ੍ਹਾਂ ਚੋਂ 30,000 ਨਾਰਥ ਬਾਰਡਰ ਤੋਂ, ਕੈਨੇਡਾ ਵਾਲੀ ਸਾਈਡ ਤੋਂ ਸੀਗੇ। ਤੇ ਆਪਾਂ ਹੁਣ ਇਮੀਗ੍ਰੇਸ਼ਨ ਦੇ ਜਿਹੜੇ ਇਸ਼ੂਜ਼ ਆ ਉਹਨਾਂ ਵੱਲ ਚੱਲਦੇ ਆ। ਇੱਕ ਵਾਰੀ ਫਿਰ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਅੱਜ ਅਸੀਂ ਕਾਲਸ ਨਹੀਂ ਲੈ ਸਕਾਂਗੇ, ਪਰ ਜੇ ਤੁਸੀਂ ਅਟਾਰਨੀ ਜੇ ਟਿਰਕੀ ਆਉਣਾ, ਉਹਨਾਂ ਦੇ ਆਫਿਸ ਦਾ ਨੰਬਰ ਮੈਂ ਤੁਹਾਨੂੰ ਦੱਸਦਾ ਜਾਵਾਂ, ਕਾਲ ਕਰ ਸਕਦੇ ਹੋ ਮੰਡੇ ਟੂ ਫਰਾਈਡੇ। ਨੰਬਰ ਉਹਨਾਂ ਦਾ ਹੈਗਾ 4159090503, 4159090503। ਸੋ ਜੀ ਅੱਜ ਆਪਾਂ ਕੀ ਡਿਸਕਸ ਕਰਨ ਜਾ ਰਹੇ ਹਾਂ? ਆਪਾਂ ਜੀ ਪਿਛਲੇ ਸ਼ੋਅ 'ਚ ਆਪਾਂ ਇੱਕ ਕੇਸ ਦੀ ਡਿਸਕਸ਼ਨ ਕਰਦੇ ਸੀਗੇ, ਮੈਟਰ ਆਫ ARCG, ਤੇ ਉਹਦੇ ਬਾਰੇ ਆਪਾਂ ਜਿਹੜੀ ਡਿਸਕਸ਼ਨ ਕੰਟੀਨਿਊ ਰੱਖਾਂਗੇ। ਪਿਛਲੀ ਵਾਰੀ
ਆਪਾਂ ਜਿਹੜੀ ਰੱਖ ਨਹੀਂ ਪਾਏ ਸੀਗੇ ਤੇ ਉਹਦੇ ਬਾਰੇ ਆਪਾਂ ਜਿਹੜੀ ਦੁਬਾਰਾ ਗੱਲ ਕਰਾਂਗੇ। ਜੀ, ਜੀ। ਜੀ, ਬਿਲਕੁਲ। ਜੀ। ਤੇ ਜੇ ਦੱਸਦੇ ਜਾਈਏ ਕਿ ਕੇਸ ਇਹ ਸੀਗਾ ਹਾਂਜੀ, ਜਿਹੜਾ ਕਰੋ ਡਿਸਕਸ। ਜੀ, ਆਵਾਜ਼ ਆ ਰਹੀ? ਹਰਜੋਤ ਜੀ ਆ ਰਹੀ ਹੈ ਹਾਂਜੀ, ਆ ਰਹੀ, ਆਵਾਜ਼? ਬਿਲਕੁਲ ਆ ਰਹੀ। ਅੱਛਾ ਜੀ। ਸੋ ਮੈਟਰ ਆਫ ARCG ਦੇ ਬਾਰੇ ਆਪਾਂ ਹਾਂਜੀ, ਆ ਜਿਹੜੀ ਰਹੀ, ਆ ਗੱਲ ਰਹੀ। ਉਹ ਕਰਾਂਗੇ ਦੁਬਾਰਾ ਤੋਂ। ਪਿਛਲੇ ਸ਼ੋਅ ਦੇ ਵਿੱਚ ਵੀ ਆਪਾਂ ਕੀਤੀ ਸੀਗੀ। ਸੋ ਇਹ ਜਿਹੜਾ ਕੇਸ ਸੀਗਾ ਬੇਸਿਕਲੀ ਮੈਰਿਡ ਵੂਮਨ ਜਿਹੜੀਆਂ ਹੁੰਦੀਆਂ ਉਹਨਾਂ ਦੇ ਬਾਰੇ ਇਹ ਕੇਸ ਸੀਗਾ। ਤੇ ਉਦੋਂ ਤਾਂ ਇਹ ਗੁਆਟਾਮਾਲਾ ਦਾ ਕੇਸ ਸੀਗਾ। ਤੇ ਕੇਸ ਜਿਹੜਾ ਉਸ ਬਾਰੇ ਸੀਗਾ ਕਿ ਜੇ ਕਿਸੇ ਦਾ ਜੀ, ਵਿਆਹ ਹੋਇਆ ਤੇ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਛੱਡ ਨਹੀਂ ਸਕਦੇ, ਉਹ ਮਜਬੂਰ ਆ ਤੇ ਉਹਨਾਂ ਦਾ ਕੋਈ ਧੱਕਾ ਉਹਦੇ ਵਿੱਚ ਹੁੰਦਾ ਕਿ ਉਹ ਪਾਰਟਿਕੂਲਰ ਸੋਸ਼ਲ ਗਰੁੱਪ ਬਣ ਸਕਦਾ ਆਪਣੇ ਆਪ ਦੇ ਵਿੱਚ ਕਿ ਨਹੀਂ ਬਣ ਸਕਦਾ। ਇਸ ਚੀਜ਼ ਬਾਰੇ ਜਿਹੜਾ ਉਹ ਕੇਸ ਸੀਗਾ। ਤੇ ਜਿਹੜਾ ਕੇਸ ਸੀਗਾ ਇਹਦੇ ਵਿੱਚ ਇਮੀਗ੍ਰੇਸ਼ਨ ਜੱਜ ਨੇ ਜਿਹੜਾ 2009 ਦੇ ਵਿੱਚ ਕੇਸ ਡਿਨਾਈ ਕਰਤਾ ਸੀਗਾ। ਉਹਨੇ ਕਿਹਾ ਸੀਗਾ ਕਿ ਸਾਰਾ ਕੁਝ ਜਿਹੜਾ ਰਿਸਪੋਂਡੈਂਟ ਜਿਹੜਾ ਏਲੀਅਨ ਹੁੰਦਾ ਉਹਨੇ ਸਾਰਾ ਕੁਝ ਸਹੀ ਬੋਲਿਆ। ਪਰ ਉਹਦੇ ਸਹੀ ਬੋਲਣ ਦੇ ਬਾਵਜੂਦ ਵੀ ਉਹ ਕਹਿੰਦੇ ਸਾਨੂੰ ਡਾਊਟ ਨਹੀਂ, ਸਾਨੂੰ ਲੱਗਦਾ ਕਿ ਸਾਰਾ ਕੁਝ ਜੋ ਇਹਨੇ ਕਿਹਾ ਸੱਚ ਆ, ਪਰ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਬਣਦਾ। ਤੇ ਉਹ ਮੰਨ ਗਏ ਕਿ ਇਹ ਡੋਮੈਸਟਿਕ ਵਾਇਲੈਂਸ ਇਹਨਾਂ ਹੋਈ ਆ। ਤੇ ਪਰ ਉਹੀ ਕਹਿੰਦੇ ਕਿ ਜਿਹੜਾ ਮੈਰਿਡ ਵੂਮਨ ਹੈਗੀਆਂ ਗੁਆਟੇਮਾਲਾ ਦੀਆਂ ਉਹ ਆਪਣਾ ਰਿਲੇਸ਼ਨ ਜਾਂ ਨਹੀਂ ਛੱਡ ਸਕਦੀਆਂ। ਜੱਜ ਸਾਹਿਬ ਨੇ ਇਹ ਕੰਕਲੂਡ ਕੀਤਾ ਸੀਗਾ ਕਿ ਮੈਂ ਇਹਨਾਂ ਨੂੰ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਜਿਹੜਾ ਨਹੀਂ ਮੰਨਦਾ। ਜੀ। ਤੇ ਇਹਦਾ ਫਿਰ ਪੰਜਾਬੀ ਕੇਸਿਸ ਦੇ ਨਾਲ ਕੀ ਰੈਲੇਵੈਂਟ ਸੀਗਾ? ਤਾਂ ਪੰਜਾਬੀ ਕੇਸਿਸ ਦੇ ਨਾਲ ਇਹਦਾ ਰੈਲੇਵੈਂਸ ਇਹ ਹੈ ਕਿ ਹੁਣ ਭਾਵੇਂ ਕੇਸ ਗੁਆਟਾਮਾਲਾ ਦਾ ਹੋਵੇ, ਸੇਮ ਥਿੰਗ ਭਾਵੇਂ ਕੇਸ ਪੰਜਾਬ ਦਾ ਹੋਵੇ, ਜਿਹੜੇ ਜਿਹੜੀਆਂ ਰੂਲ ਰੈਗੂਲੇਸ਼ਨ ਜਾਂ ਕੋਈ ਵੀ ਜਿਹੜੇ ਕੇਸ ਦੇ ਵਿੱਚ ਉਹਦੀ ਪ੍ਰੈਸੀਡੈਂਟ ਬਣਦਾ, ਮਤਲਬ ਕਿ ਕੋਈ ਵੀ ਕੇਸ ਦੇ ਵਿੱਚ ਜਿਹੜਾ ਫੈਸਲਾ ਲਿਆ ਜਾਂਦਾ ਉਹ ਹੋਰਨਾਂ ਕੇਸਾਂ ਨੂੰ ਵੀ ਜਿਹੜਾ ਇਫੈਕਟ ਉਹ ਕਰਦਾ। ਤੇ ਜਿਹੜੇ ਸਾਡੇ ਪੰਜਾਬੀ ਕੇਸਿਸ ਆ, ਸਪੈਸ਼ਲੀ ਜਿਹੜੇ ਫੀਮੇਲਸ ਦੇ ਕੇਸਿਸ ਆ, ਤੇ ਉਹਦੇ ਵਿੱਚ ਹੁਣ ਕੰਮ ਕਰਕੇ ਸਾਨੂੰ ਇਹੀ ਪਤਾ ਲੱਗਾ ਕਿ ਭਾਵੇਂ ਇਮੀਗ੍ਰੇਸ਼ਨ ਕਦੋਂ ਦੀ ਇੱਥੇ ਚੱਲਦੀ ਆ ਰਹੀ ਹੈ, 80-90 ਦੇ ਵਿੱਚੋਂ ਦੀ ਲੋਕ ਜਿਹੜੇ ਆ ਰਹੇ ਆ, ਪਰ ਜਿਹੜੇ ਫੀਮੇਲ ਵਾਲੇ ਜਿਹੜੇ ਕੇਸ ਆ, ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਕੇਸ ਆ, ਉਹਦੇ ਬਾਰੇ ਬਾਹਲਾ ਕੋਈ ਆਪਣੀ ਕਮਿਊਨਿਟੀ ਨੂੰ ਨੌਲੇਜ ਜਿਹੜੀ ਜਾਣਕਾਰੀ ਨਹੀਂ ਹੈਗੀ। ਈਵਨ ਜਿਹੜੇ ਇੰਟਰਪ੍ਰੇਟਰ ਥੱਲੇ ਜਿਹੜੇ ਕੋਈ ਕਈ ਵਾਰੀ ਬੰਦਾ ਇਦਾਂ ਦੇ ਬੰਦਿਆਂ ਕੋਲ ਫਸ ਜਾਂਦਾ ਕਿ ਉਹ ਵਕੀਲ ਨਹੀਂ ਹੁੰਦੇ ਆ, ਉਹ ਵੀ ਕੋਈ ਜਿਹੜਾ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਵਿੱਚ ਖਾਸ ਜਿਹੜਾ ਕੰਮ ਨਹੀਂ ਕਰਦੇ ਤੇ ਨੌਲੇਜ ਵੀ ਨਹੀਂ ਉਹਨਾਂ ਨੂੰ ਹੁੰਦੀ ਆ। ਤੇ ਜਿਹੜਾ ਅੱਗੋਂ ਆਪ ਜਿਹੜਾ ਬੰਦਾ ਭੱਜ ਭੁੱਜ ਕੇ ਆਇਆ ਜਾਂ ਕਿਸੇ ਨੂੰ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ ਜਾਂ ਕਈ ਡਿਵੋਰਸ ਪ੍ਰੋਸੀਡਿੰਗਸ 'ਚ ਕਈ ਲੋਕੀ ਜਿਹੜੇ ਹੈਗੇ ਆਲਰੇਡੀ, ਉਹ ਹੁਣ ਉਹਨਾਂ ਨੂੰ ਇਹਦੇ ਟੈਕਨੀਕਲ ਪਹਿਲੂ ਨਹੀਂ ਜਿਹੜੇ ਪਤਾ ਲੱਗਦੇ ਕਿ ਪ੍ਰੋਬਲਮ ਕੀ ਹੈਗੀ ਆ, ਕੋਰਟ ਕਿੱਦਾਂ ਦੇਖਦਾ ਇਹਨਾਂ ਕੇਸਿਸ ਨੂੰ, ਇਹ ਕੇਸਿਸ ਨੂੰ ਪ੍ਰੈਜ਼ੈਂਟ ਕਿੱਦਾਂ ਕਰਨਾ। ਤੇ ਕਿਉਂਕਿ ਸਾਡੇ ਜਿਹੜੀ 80s 90s ਜ਼ਿਆਦਾ ਸਾਡੇ ਪੋਲੀਟੀਕਲ ਅਸਾਈਲਮ ਵਾਲੇ, ਰਿਲੀਜੀਅਸ ਵਾਲੇ ਜਿਹੜੇ ਜ਼ਿਆਦਾ ਕੇਸ ਸੀਗੇ ਤੇ ਸਾਰੀ ਕਮਿਊਨਿਟੀ ਦਾ ਜਿਹੜਾ ਮੇਨ ਫੋਕਸ ਉਹੀ ਰਿਹਾ। ਤੇ ਏਦਾਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜੇ ਕੇਸ ਸੀਗੇ ਰਹਿ ਗਏ। ਤੇ ਇਹ ਕੇਸਾਂ ਦੇ ਵਿੱਚ ਫਿਰ ਕਈ ਵਾਰੀ ਬੰਦਾ ਹੁਣ ਪੋਲੀਟੀਕਲ ਕੇਸ ਤੋਂ ਸ਼ੁਰੂ ਕਰਦਾ ਕਿ ਕੋਈ ਕਿਸੇ ਰੀਜ਼ਨ ਕਰਕੇ ਆਇਆ, ਤੇ ਜਦੋਂ ਉਹਨੂੰ ਹੋਰ ਛਾਣਬੀਨ ਕਰਦਾ ਤੇ ਨਾਲ ਪਤਾ ਲੱਗਦਾ ਇਹ ਤਾਂ ਹੋਰ ਜ਼ਿਆਦਾ ਬਹੁਤ ਪਹਿਲੂ ਸੀਗੇ ਕੇਸ ਦੇ ਵਿੱਚ, ਡੋਮੈਸਟਿਕ ਵਾਇਲੈਂਸ ਵਾਲਾ ਵੀ ਸੀਗਾ। ਉਹ ਫਿਰ ਜਦੋਂ ਬੰਦਾ ਪੁੱਛਦਾ ਕਿ ਤੁਸੀਂ ਇਹ ਕਿਉਂ ਨਹੀਂ ਦੱਸਿਆ ਆਪਣਾ, ਤੇ ਉਹਦੇ ਵਿੱਚ ਫਿਰ ਆਪਣੇ ਕਲਚਰਲ ਤੇ ਧਾਰਮਿਕ ਫੈਕਟਰ ਬੜੇ ਆ ਜਾਂਦੇ। ਕਈ ਵਾਰੀ ਆਪਣੇ ਕੰਟਰੀਜ਼ ਦੇ ਵਿੱਚ ਬੰਦਾ ਡਿਸਕਲੋਜ਼ ਨਹੀਂ ਕਰਦਾ, ਡਰਦਾ, ਜਾਂ ਉੱਥੇ ਦਾ ਸੋਸ਼ਲ ਜਿਹੜਾ ਸੈਟਅਪ ਹੀ ਇਦਾਂ ਦਾ ਕਿ ਕਈ ਵਾਰੀ ਜਿਹੜਾ ਫੀਮੇਲ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਸਧਾਰਨ ਜੀ ਗੱਲ ਆ, ਇਦਾਂ ਸਾਰਿਆਂ ਨਾਲ ਹੀ ਹੁੰਦਾ, ਉਹ ਐਕਸੈਪਟ ਕਰ ਲੈਂਦੇ ਆ ਉਹ ਚੀਜ਼ਾਂ ਜਿਹੜੀਆਂ ਮਾਰਕੁੱਟ। ਤੇ ਉਹ ਸਾਨੂੰ ਜਿਹੜੇ ਨਵੇਂ ਕੇਸ ਹੁਣ ਕਾਫੀ ਜਿਹੜੇ ਸਾਹਮਣੇ ਆ ਰਹੇ ਆ, ਕੋਰਟਸ ਦੇ ਵਿੱਚ ਵੀ ਆ ਰਹੇ ਆ, ਤੇ ਉਹ ਚੀਜ਼ ਦੇ ਬਾਰੇ ਤਾਂ ਕਰਕੇ ਇਹ ਜਿਹੜਾ ਕੇਸ ਹੈ ਪੰਜਾਬੀਆਂ ਨਾਲ ਜਿਹੜਾ ਸੰਬੰਧ ਰੱਖਦਾ, ਤੇ ਤਾਂ ਕਰਕੇ ਆਪਾਂ ਇਸ ਕੇਸ ਦੇ ਬਾਰੇ ਜਿਹੜੀ ਗੱਲ ਕਰਾਂਗੇ। ਜੀ। ਸੋ ਇਹਦੀ ਸਮਰਾਈਜ਼ ਜੇ ਕਰਨਾ ਹੋਵੇ ਪੂਰੇ ਕੇਸ ਦੇ ਵਿੱਚ, ਤੁਸੀਂ ਕਿਸ ਤਰ੍ਹਾਂ ਕਰੋਗੇ ਇਹਨੂੰ? ਇਹ ਜੀ ਕੇਸ ਦੇ ਵਿੱਚ ਇੱਕ ਜਿਹੜੇ ਫੈਕਟ ਸੀਗੇ ਪਿਛਲੀ ਵਾਰੀ ਵੀ ਜਿੱਦਾਂ ਦੱਸਿਆ ਸੀਗਾ, ਸੋ ਇੱਕ ਲੇਡੀ ਸੀਗੀ ਤੇ ਉਹਦੇ 3 ਮਾਈਨਰ ਜਿਹੜੇ ਬੱਚੇ ਸੀਗੇ, ਤੇ ਸਾਰੇ ਦੇ ਸਾਰੇ ਜਿਹੜੇ ਗੁਆਟਾਮਾਲਾ ਦੇ ਸਿਟੀਜ਼ਨ ਸੀਗੇ। ਤੇ ਇਹ 2005 ਚ ਇਹਨਾਂ ਨੇ ਬਾਰਡਰ ਟੱਪਿਆ ਸੀਗਾ, ਆ ਕੇ ਇਹਨਾਂ ਨੇ ਟਾਈਮ ਸਿਰ ਜਿਹੜੀ ਸੈਲਨ ਦੀ ਐਪਲੀਕੇਸ਼ਨ ਲਗਾ ਦਿੱਤੀ ਸੀਗੀ।
ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਮੈਂ ਇਹਦੀ ਸਾਰੀ ਗੱਲ ਨਾਲ ਸਹਿਮਤ ਹਾਂ, ਮੈਨੂੰ ਪਤਾ ਕਿ ਇਹ ਸੱਚ ਬੋਲ ਰਹੀ ਹੈ, ਕਿਉਂਕਿ ਜੋ ਵੀ ਇਹਦੀ ਇਨਫੋਰਮੇਸ਼ਨ ਐਵੀਡੈਂਸ ਸੀਗਾ ਉਹਦੇ ਵਿੱਚ ਕੋਈ ਡਾਊਟ ਨਹੀਂ ਸੀਗਾ। ਉਹਦਾ 17 ਸਾਲ ਦੀ ਉਮਰ ਤੇ ਵਿਆਹ ਹੋ ਗਿਆ ਸੀਗਾ ਤੇ ਕਾਫੀ ਉਹਨਾਂ ਅਬਿਊਜ਼ ਜਿਹੜਾ ਹੋਇਆ ਸੀਗਾ ਵਿਆਹ ਤੋਂ ਬਾਅਦ। ਹਰ ਹਫਤੇ ਉਹਦੀ ਜਿਹੜੀ ਮਾਰਕੁੱਟ ਹੁੰਦੀ ਸੀਗੀ, ਤੇ ਇਹ ਜਿਹੜੀ ਮਾਰਕੁੱਟ ਆ ਜਦੋਂ ਪਹਿਲਾ ਜਵਾਕ ਉਹਨਾਂ ਦਾ ਜੰਮਿਆ ਤੋਂ ਬਾਅਦ ਜਿਹੜੀ ਸ਼ੁਰੂ ਹੋ ਗਈ, ਤੇ ਇਹਦੇ ਵਿੱਚ ਇੱਕ ਵਾਰੀ ਉਹਨੇ ਉਹਦੀ ਨੱਕ ਵੀ ਤੋੜਤੀ ਸੀ ਹਸਬੈਂਡ ਨੇ ਵਾਈਫ ਦੀ ਆਪਣੀ, ਮੁੱਕਾ ਵਗੈਰਾ ਮਾਰ ਕੇ, ਤੇ ਪੇਂਟ ਥਿਨਰ ਜਿਹੜਾ ਹੁੰਦਾ ਉਹ ਉਹਦੇ ਉੱਤੇ ਸੁੱਟਤਾ ਸੀਗਾ, ਤੇ ਜਿੰਨਾ ਉਹਦੀ ਬ੍ਰੈਸਟ ਜਿਹੜੀ ਸੀਗੀ ਬਰਨ ਹੋ ਗਈ ਸੀ। ਤੇ ਕਾਫੀ ਵਾਰੀ ਇਹਦਾ ਰਿਪੀਟਡ ਜਿਹੜਾ ਰੇਪ ਹੋਇਆ, ਸੈਕਸ਼ੂਅਲ ਇੰਟਰਕੋਰਸ ਜਿਹੜਾ ਕਹਿੰਦੇ ਆ ਕਿ ਮੈਰਿਟਲ ਰੇਪ ਜਿਹਨੂੰ ਇੱਕ ਕਹਿੰਦੇ ਆ, ਜਿੱਤੇ ਕਾਫੀ ਵਿਵਾਦ ਵੀ ਚੱਲਦਾ ਹੈ ਇਵਨ ਆਪਣੇ ਦੇਸ਼ਾਂ ਦੇ ਵਿੱਚ ਕਿ ਕੀ ਇਹਨੂੰ ਇੱਕ offense ਰੈਕਗਨਾਈਜ਼ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਹੁਣ ਸਾਡੇ ਦੇਸ਼ਾਂ ਦੇ ਵਿੱਚ ਦੋ ਪਹਿਲੂ ਜਿਹੜੇ ਇੱਕ ਆ ਜਾਂਦੇ, ਇੱਕ ਇਹ ਹੈਗਾ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਨਾਲ ਝੂਠੇ ਕੇਸ ਨਾਲ ਜਿਹੜੇ ਆ ਲੇਡੀਜ਼ ਜਿਹੜੀਆਂ ਉਹ ਪਾਣ ਲੱਗ ਪੈਣ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਇਹ ਜਿਹੜਾ ਇੱਕ offense ਨਹੀਂ ਹੁੰਦਾ। ਤੇ ਜਿਹੜਾ ਯੂਐਸ ਦਾ ਲਾਅ ਉਹ ਚੀਜ਼ ਨੂੰ ਜਿਹੜਾ ਰੈਕਗਨਾਈਜ਼ ਜਿਹੜਾ ਕਰਦਾ। ਸੋ ਕੀ ਸੀਗਾ ਕਿ ਇਹਨਾਂ ਨੇ ਜਿਹੜੀ ਲੇਡੀ ਸੀਗੀ, ਇਹਨੇ ਪੁਲਿਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਜਿਹੜੇ ਵਿਆਹ ਸ਼ਾਦੀ ਦੇ ਮਾਮਲੇ ਉਹਨਾਂ 'ਚ ਦਖਲ-ਅੰਦਾਜ਼ੀ ਜਿਹੜੀ ਨਹੀਂ ਕਰਦੇ। ਤੇ ਇੱਕ ਵਾਰੀ ਉਹਦੇ ਘਰ ਵਾਲੇ ਨੇ ਉਹਦੇ ਸਿਰ ਤੇ ਕਾਫੀ ਜ਼ਿਆਦਾ ਸੱਟ ਲਾਤੀ ਸੀਗੀ, ਪੁਲਿਸ ਨੂੰ ਕਾਲ ਕੀਤੀ, ਪੁਲਿਸ ਆ ਵੀ ਗਈ। ਪਰ ਜਿੰਨਾ ਕੁ ਪੁਲਿਸ ਨੇ ਹੈਲਪ ਕੀਤੀ, ਜਿੱਦਾਂ ਸਾਡੇ ਦੇਸ਼ਾਂ ਦੇ ਵਿੱਚ ਹੁੰਦੀ ਆ ਕਿ ਉਹਨੇ ਆ ਕੇ ਮਾੜਾ ਮੋਟਾ ਧਮਕੀ ਲਾਤੀ ਉਹਨੂੰ, ਜਿਹੜਾ ਘਰ ਵਾਲਾ ਸੀਗਾ, ਕਿ ਤੂੰ ਨਾ ਕਰਿਆ ਕਰ। ਪਰ ਜ਼ਿਆਦਾਤਰ ਉਹਨੇ ਜਿਹੜਾ ਪੁਲਿਸ ਨੇ ਅ, ਕਿਹਾ ਕਿ ਤੁਹਾਡਾ ਆਪਣਾ ਜਿਹੜਾ ਮਸਲਾ ਤੁਸੀਂ ਆਪ ਹੀ ਜਿਹੜਾ ਇਹਨੂੰ ਨਿਪਟਾਓ। ਤੇ ਜਦੋਂ ਪੁਲਿਸ ਚਲ ਗਈ ਤੇ ਜਿਹੜਾ ਘਰ ਵਾਲਾ ਸੀਗਾ ਉਹਨੇ ਉਹੀ ਕਿਹਾ ਕਿ ਤੈਨੂੰ ਕੀ ਜੀ, ਫਾਇਦਾ ਹੋਇਆ ਇਹਦਾ ਕਰਕੇ, ਤੇ ਹੁਣ ਜੇ ਅਗਲੀ ਵਾਰੀ ਤੂੰ ਕੀਤਾ ਏਦਾਂ ਤੇ ਤੈਨੂੰ ਮੈਂ ਜਾਨੋਂ ਮਾਰ ਦੇਣਾ। ਜਿਹੜੇ ਘਰ ਵਾਲੇ ਨੇ ਧਮਕੀ ਦਿੱਤੀ ਸੀਗੀ। ਤੇ ਘਰ ਵਾਲੇ ਨੇ, ਸੋ ਇਹਨੇ ਕਈ ਵਾਰੀ ਰਿਲੇਸ਼ਨ ਆਪਣਾ ਛੱਡਣ ਦੀ ਕੋਸ਼ਿਸ਼ ਕੀਤੀ। ਇਹ ਬੜਾ ਜਿਹੜਾ ਮੇਨ ਇੱਕ ਐਲੀਮੈਂਟ ਆ ਗਿਆ ਕਿ ਕਈ ਵਾਰੀ ਇਹਨੇ ਆਪਣਾ ਜਿਹੜਾ ਰਿਲੇਸ਼ਨ ਆ ਇਹਨੇ ਛੱਡਣ ਦੀ ਕੋਸ਼ਿਸ਼ ਕੀਤੀ, ਆਪਣੇ ਮਾਪਿਆਂ ਦੇ ਕੋਲ ਰਹਿਣ ਜਿਹੜੀ ਗਈ। ਤੇ ਪਹਿਲਾਂ ਇਹ ਧਮਕੀਆਂ ਲਾਉਂਦਾ ਸੀ ਕਿ ਤੂੰ ਆ ਜਾ ਵਾਪਸ, ਨਹੀਂ ਤਾਂ ਮੈਂ ਮਾਰ ਦੇਣੀ ਹੈ, ਮੈਂ ਏਦਾਂ ਕਰ ਦੇਣੀ ਹੈ। ਤੇ ਫਿਰ ਇਹ ਕਈ ਵਾਰੀ ਕੀ ਕਰਦਾ ਸੀਗਾ ਕਿ ਪਿੱਛੇ 2 ਕਿ 3 ਮਹੀਨੇ ਜਦੋਂ ਨਹੀਂ ਉਹ ਆਉਂਦੀ ਸੀ, ਵਾਪਸ ਚੱਲ ਜਾਂਦਾ ਸੀਗਾ, ਉਹਨੂੰ ਮਨਾ ਕੇ ਲਿਆਉਂਦਾ ਸੀਗਾ ਕਿ ਨਹੀਂ ਮੈਂ ਸੁਧਰ ਗਿਆ, ਮੈਂ ਨਹੀਂ ਕਰਨਾ ਏਦਾਂ। ਤੇ ਜਦੋਂ ਆਉਂਦੀ ਸੀ ਥੋੜਾ ਜਿਹਾ ਸੁਧਰਦਾ ਸੀਗਾ ਤੇ ਫਿਰ ਜਾ ਕੇ ਦੁਬਾਰਾ ਅਬਿਊਜ਼ ਜਿਹੜਾ ਕਰਨਾ ਸ਼ੁਰੂ ਕਰ ਦਿੰਦਾ ਸੀਗਾ। ਤੇ ਫਿਰ ਜਿਹੜੀ ਇਹ ਲੇਡੀ ਸੀਗੀ ਇਹਨੇ 2005 ਚ ਗੁਆਟੇਮਾਲਾ ਜਿਹੜਾ ਛੱਡਤਾ ਪੱਕਾ ਹੀ, ਤੇ ਅਮਰੀਕਾ ਆ ਗਈ। ਅਮਰੀਕਾ ਆ ਕੇ ਜਿਹੜਾ ਅਸਾਈਲਮ ਲਾਇਆ। ਤੇ ਇਹਦੇ ਵਿੱਚ ਹੁਣ ਜਿਹੜਾ ਜੱਜ ਸੀਗਾ ਉਹ ਕਹਿੰਦਾ ਆਪਾਂ ਇਹ ਤਾਂ ਮੰਨ ਲੈਂਦੇ ਆ ਕਿ ਇਹਨਾਂ ਧੱਕਾ ਜਿਹੜਾ ਹੋਇਆ, ਪਰ ਆਪਾਂ ਇਹ ਨਹੀਂ ਮੰਨ ਸਕਦੇ ਕਿ ਇਹਦੇ ਵਿੱਚ ਜਿੱਦਾਂ ਆਪਾਂ ਦੱਸਿਆ ਕਿ ਕੋਈ ਬੇਸ ਹੋਣਾ ਚਾਹੀਦਾ, ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਪਾਰਟਿਕੂਲਰ ਸੋਸ਼ਲ ਗਰੁੱਪ, ਨੈਸ਼ਨੈਲਿਟੀ। ਤੇ ਉਹ ਕਹਿੰਦਾ ਕਿ ਕਿਸੇ ਨਾਲ ਵੀ ਇਹਦਾ ਤਾਲੁਕ ਜਿਹੜਾ ਬਣਦਾ ਨਹੀਂ ਹੈ, ਨਾ ਰਿਲੀਜਨ ਨਾਲ ਬਣਦਾ, ਨਾ ਹੀ ਪੋਲੀਟੀਕਲ ਓਪੀਨੀਅਨ ਨਾਲ ਬਣਦਾ, ਨਾ ਹੀ ਇਹਦਾ ਪਾਰਟਿਕੂਲਰ ਸੋਸ਼ਲ ਗਰੁੱਪ ਨਾਲ ਬਣਦਾ। ਸੋ ਜਿਹੜੇ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੇ ਕੇਸ ਹੁੰਦੇ ਆ ਥੋੜੇ ਜਿਹੇ ਔਖੇ ਤਾਂ ਹੁੰਦੇ ਆ ਕਿ ਤੁਹਾਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਜਿਹੜਾ ਐਸਟੈਬਲਿਸ਼ ਕਰਨਾ ਕਈ ਵਾਰੀ ਜਿਹੜਾ ਔਖਾ ਹੋ ਜਾਂਦਾ, ਸਪੈਸ਼ਲੀ ਜਦੋਂ ਉੱਤੇ ਪਹਿਲਾਂ ਕੋਈ ਕੇਸ ਲਾਅ ਨਾ ਹੋਵੇ। ਸੋ ਇਹ ਜਿਹੜਾ ਸਭ ਤੋਂ ਮੇਨ ਜੀ, ਚੀਜ਼ ਜਿਹੜੀ ਆ ਜਾਂਦੀ ਹੈ। ਤੇ ਜੱਜ ਕਹਿੰਦਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਨਾਲ ਦਾ ਤਾਲੁਕ ਤਾਂ ਨਹੀਂ ਹੈ ਕਿਉਂਕਿ ਕੋਈ ਵੀ ਏਦਾਂ ਦਾ ਐਵੀਡੈਂਸ ਨਹੀਂ ਸਬਮਿਟ ਕਰ ਪਾਈ ਕਿ ਜਿਹੜੀ ਗੁਆਟੇਮਾਲਾ ਦੀ ਜਿਹੜੀ ਸੁਸਾਇਟੀ ਆ, ਸਮਾਜ ਜਿਹੜਾ ਹੈਗਾ, ਕਿ ਉਹ ਇਹਨੂੰ ਐਜ਼ ਅ ਪਾਰਟਿਕੂਲਰ ਸੋਸ਼ਲ ਗਰੁੱਪ ਵੇਖਦਾ ਵਾ ਕਿ ਮੈਰਿਡ ਵੂਮਨ ਛੱਡ ਕੇ ਨਹੀਂ ਜਾ ਸਕਦੀ ਜਿਹੜਾ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਪਹਿਲਾਂ ਤਾਂ ਦੱਸ ਦਈਏ ਜੇ ਸੌਖੇ ਸ਼ਬਦਾਂ 'ਚ ਕੀ ਆ। ਇਹ ਕਾਫੀ ਇੱਕ ਔਖਾ ਉਦਾਂ ਕਨਸੈਪਟ ਆ ਜਿਹੜਾ ਵਕੀਲਾਂ ਨੂੰ ਵੀ ਕਈ ਵਾਰੀ ਬੜਾ ਹਾਰਡ ਟਾਈਮ ਜਿਹੜਾ ਮਿਲਦਾ ਕਿ ਕਿੱਦਾਂ ਨੂੰ ਐਸਟੈਬਲਿਸ਼ ਕਰਨਾ। ਜੇ ਆਪਾਂ ਕਹੀਏ ਕਿ ਸਾਰੇ ਸਿੱਖ ਸਾਰੇ ਸਿੱਖਾਂ ਨੂੰ ਧੱਕਾ ਹੁੰਦਾ ਪਾਰਟਿਕੂਲਰ ਸੋਸ਼ਲ ਗਰੁੱਪ ਆ, ਉਹ ਨਹੀਂ ਹੈਗੇ, ਕਿਉਂਕਿ ਉਹ ਬਹੁਤ ਉਹਦੀ ਕਾਊਂਟਰ ਆਰਗੂਮੈਂਟ ਸਰਕਾਰ ਜਿਹੜੀ ਦਊਗੀ ਕਿ ਨਹੀਂ ਇਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆ, ਇਹ ਬਹੁਤ ਸਟੇਟਾਂ ਦੇ ਵਿੱਚ ਆ, ਇਹ ਬਹੁਤ ਸਰਕਾਰੀ ਦਰਬਾਰੇ ਇਹਨਾਂ ਦੀ ਚੜ੍ਹਤ ਆ, ਤੇ ਇਹ ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ ਸਪੋਰਟ ਕਰਦੇ ਆ, ਤੇ ਵੱਖ-ਵੱਖ ਇਹਨਾਂ ਦੇ ਜਿਹੜੇ ਓਪੀਨੀਅਨ। ਤੇ ਤਾਂ ਕਰਕੇ ਜਿਹੜੇ ਤੁਸੀਂ ਕਹੋ ਕਿ ਸਾਰੇ ਸਿੱਖਾਂ ਨਾਲ ਧੱਕਾ ਹੁੰਦਾ, ਉਹ ਪਾਰਟਿਕੂਲਰ ਸੋਸ਼ਲ ਗਰੁੱਪ 'ਚ ਨਹੀਂ ਆਉਂਦੇ। ਜੇ ਤੁਸੀਂ ਕਹੋ ਸਾਰੇ ਕਿਸਾਨਾਂ ਨਾਲ ਧੱਕਾ ਹੁੰਦਾ, ਸਿੱਖ ਕਿਸਾਨਾਂ ਨਾਲ ਧੱਕਾ ਹੁੰਦਾ, ਉਹ ਵੀ ਬਹੁਤ ਜ਼ਿਆਦਾ ਜਿਹੜੇ ਸਿੱਖ ਕਿਸਾਨ ਜਿਹੜੇ ਸੀਗੇ। ਜੇ ਤੁਸੀਂ ਕਹੋ ਕਿ ਇਹ ਵੱਖਵਾਦੀ ਆ ਤੇ ਇਹ ਕਿਸਾਨੀ ਜਿਹੜੇ ਉਹ ਆ ਤੇ ਇਹ ਫਰੰਟ ਲਾਈਨਾਂ ਦੇ ਵਿੱਚ ਜਾ ਕੇ ਜਿਹੜੇ ਸੀਗੇ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਆ ਸਕਦੀ। ਪਰ ਸਰਕਾਰ ਕਹੂਗੀ ਕਿ ਤੁਹਾਨੂੰ ਕਿੱਦਾਂ ਪਤਾ ਕਿ ਕਿਸੇ ਹੋਰ ਨੂੰ ਇਹ ਚੀਜ਼ ਪਤਾ ਕਿ ਇਹਦੀ ਕਿਤੇ ਫੋਟੋ ਆਈ ਆ, ਕਿ ਇਹ ਕਿਤੇ ਨਿਊਜ਼ ਚੈਨਲ ਤੇ ਆਏ ਆ। ਸੋ ਮਤਲਬ ਇਹ ਆ ਕਿ ਲੌਂਗ ਸਟੋਰੀ ਸ਼ਾਰਟ ਜਿਹਦੀ ਇਹ ਹੋਈ ਕਿ ਜੇ ਕੋਈ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਜੇ ਮੰਨ ਲਓ 100 ਜਾਣੇ ਆ, ਤੁਸੀਂ ਇਹ ਕਿੱਦਾਂ ਸ਼ੋਅ ਕਰ ਸਕਦੇ ਕਿ ਸਿਰਫ ਜਿਹੜੇ ਆ 5 ਜਾਣੇ ਆ ਇਹ ਵੇਖਣ ਨੂੰ ਅਲੱਗ ਇਹਨਾਂ ਦੀ ਪਹਿਚਾਣ ਆ, ਤੇ ਤਾਂ ਕਰਕੇ ਇਹਨਾਂ ਨੂੰ ਟਾਰਗੇਟ ਜਿਹੜਾ ਕੀਤਾ ਜਾਂਦਾ। ਮੰਨ ਲਓ ਤੁਸੀਂ ਕਹੋ ਕਿ ਸਾਮ ਦੇ ਜਿਹੜੇ ਟਰਾਈਬਲ ਲੋਕ ਆ ਜਾਂ ਜਿਹੜੇ ਕਸ਼ਮੀਰੀ ਇੰਡੀਅਨ ਹੈਗੇ ਆ ਤੇ ਜਿਹਨਾਂ ਦੀਆਂ ਅੱਖਾਂ ਨੀਲੇ ਰੰਗ ਦੀਆਂ ਹਨਾ, ਉਹ ਮਤਲਬ ਕਿ ਉਹਨਾਂ ਦੀ ਸਕਿਨ ਕਲਰ, ਉਹਨਾਂ ਦਾ ਟੈਕਸਚਰ, ਉਹਨਾਂ ਦੇ ਜਿਹੜੀ ਜੈਨੇਟਿਕ ਮਾਰਕਅਪ ਜਿਹੜਾ ਡਿਫਰੈਂਟ ਹੈ, ਕਿ ਇਹ ਆਮ ਜਿਹੜੀ ਜਨਤਾ ਉਹਦੇ ਵਿੱਚ ਦੂਰੋਂ ਦੀ ਜਿਹੜਾ ਪਹਿਚਾਣੇ ਜਾਊਗੀ।
ਤੇ ਹੁਣ ਜਿਹੜਾ ਇਹਦੇ ਵਿੱਚ ਡੋਮੈਸਟਿਕ ਵਾਇਲੈਂਸ ਵਾਲੇ ਦੇ ਵਿੱਚ ਇਹ ਆ ਗਿਆ ਕਿ ਇਹ ਕੋਈ ਜਦੋਂ ਤੁਹਾਡੇ ਨਾਲ ਡੋਮੈਸਟਿਕ ਵਾਇਲੈਂਸ ਹੋ ਜਾਂਦਾ, ਤੁਸੀਂ ਹੀਲ ਅਪ ਹੋ ਜਾਂਦੇ ਆ, ਉਹ 2-3 ਮਹੀਨੇ ਬਾਅਦ ਕੋਈ ਤੁਹਾਡੀਆਂ ਸੱਟਾਂ ਮੇ ਵੀ ਨਹੀਂ ਵਿਜ਼ੀਬਲ ਹੋਇਆ ਗਿਆ ਹਨ। ਤੇ ਉਹ ਕਹਿੰਦਾ ਕਿ ਜਿਹੜੀ ਇਹਨਾਂ ਕੰਟੀਨਿਊ ਜਿਹੜੀ ਕੁੱਟਮਾਰ ਹੋਈ ਆ, ਉਹਨੂੰ ਸਮਾਜ ਏਦਾਂ ਨਹੀਂ ਵੇਖਦਾ ਕਿ ਇਹ ਆਹ ਵਾਲਾ ਪਾਰਟਿਕੂਲਰ ਸੋਸ਼ਲ ਗਰੁੱਪ ਵਾਂਗੂ ਵੇਖਦਾ, ਉਹ ਇਹਨੂੰ ਐਜ਼ ਅ ਲੇਡੀ ਦੇਖਦਾ ਜਿੱਦਾਂ ਬਾਕੀਆਂ ਨੂੰ ਦੇਖਦਾ। ਤੇ ਇਹ ਸ਼ੋਅ ਨਹੀਂ ਕਰ ਪਾਈ ਕਿ ਕਿੱਦਾਂ ਇਹ ਜਿਹੜਾ ਗਰੁੱਪ ਆ ਉਹ ਇੱਕ ਬਹੁਤ ਨੈਰੋ ਜਿਹੜਾ ਗਰੁੱਪ ਹੈਗਾ। ਤੇ ਜੱਜ ਨੇ ਇਹ ਵੀ ਕਿਹਾ ਕਿ ਜਿਹੜਾ ਇਹਦੇ ਨਾਲ ਧੱਕਾ ਹੋਇਆ ਉਹ ਕ੍ਰਿਮੀਨਲ ਐਕਟ ਆ, ਤੇ ਉਹਦੀ ਇਹਦੇ ਕਾਨੂੰਨ ਨੂੰ ਸਜ਼ਾ ਦੇਣੀ ਚਾਹੀਦੀ ਆ। ਉਹਨੇ ਆਪਣੀ ਮਰਜ਼ੀ ਨਾਲ ਜਿਹੜਾ ਘਰ ਵਾਲੇ ਨੇ ਕੁੱਟਿਆ ਇਹਨੂੰ ਬਿਨਾਂ ਕਿਸੇ ਰੀਜ਼ਨ ਦੇ, ਉਹਨੇ ਇਹਨੂੰ ਤਾਂ ਕਰਕੇ ਨਹੀਂ ਕੁੱਟਿਆ ਕਿ ਇਹ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਮੈਂਬਰ ਆ, ਤੇ ਉਹਨੇ ਤਾਂ ਕਰਕੇ ਨਹੀਂ ਕੁੱਟਿਆ ਇਹਨੂੰ ਕਿ ਇਹ ਕਿਸੇ ਕਬੀਲੇ ਦੀ ਮੈਂਬਰ ਸੀਗੀ ਤੇ ਇਹਨਾਂ ਨਾਲ ਮਿਨੋਰਟੀ ਨਾਲ ਧੱਕਾ ਕਰਨਾ। ਉਹਨੇ ਇਹਨੂੰ ਸਿਰਫ ਤਾਂ ਕੁੱਟਿਆ ਕਿਉਂਕਿ ਉਹ ਕ੍ਰਿਮੀਨਲ ਨੇਚਰ ਦਾ ਵਾਇਲੈਂਟ ਇੱਕ ਬੰਦਾ ਹੈਗਾ। ਸੋ ਇਹਨੇ ਹੁਣ ਜਿਹੜੀ ਅਪੀਲ ਕਰ ਦਿੱਤੀ ਇਹਦੇ ਵਿੱਚ ਉਹਦੀ, ਤੇ ਅਪੀਲ ਦੇ ਵਿੱਚ ਜਿਹੜਾ ਉਹਨਾਂ ਨੇ ਸਿੱਧੇ ਕਿਹਾ ਕਿ ਜਿਹੜੀ ਸਰਕਾਰ ਸੀਗੀ ਪਹਿਲਾਂ ਤਾਂ ਮੰਨਦੀ ਸੀਗੀ ਕਿ ਇਹ ਡੋਮੈਸਟਿਕ ਵਾਇਲੈਂਸ ਹੈਗਾ, ਪਰ ਉਹਨਾਂ ਨੇ BIA ਨੂੰ ਕਿਹਾ ਕਿ ਇਹ ਜਿਹੜਾ ਡਿਸੀਜਨ ਆ ਜੋ ਜੱਜ ਨੇ ਕਿਹਾ ਆਪਾਂ ਇਹੀ ਚਾਹੁੰਦੇ ਹਾਂ ਕਿ BIA ਨਾਲ ਸਹਿਮਤ ਹੋਵੇ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ BIA ਨੇ ਕਿਹਾ ਕਿ ਤੁਸੀਂ ਹੋਰ ਸਪਲੀਮੈਂਟਲ ਬਰੀਫ ਜਿਹੜੇ ਦਿਓ, ਕਿਉਂਕਿ ਸਾਨੂੰ ਇਸ ਜਿਹੜਾ ਮੁੱਦਾ ਇੱਥੇ ਕਾਰਵਾਈ ਜਿਹੜੀ ਕਰਨੀ ਚਾਹੀਦੀ ਹੈ, ਜ਼ਰੂਰੀ ਜਿਹੜਾ ਮੁੱਦਾ ਹੈਗਾ। ਤੇ ਹੁਣ ਜਦੋਂ ਇਹ ਬਰੀਫਿੰਗ ਇਹਨਾਂ ਨੇ ਖੋਲਤੀ, ਤਾਂ ਬਰੀਫਿੰਗ ਤੁਹਾਡਾ ਵਕੀਲ ਵੀ ਦਿੰਦਾ ਤੇ ਕਹਿੰਦੇ ਐਮਿਕੋਏ, ਉਹਦੇ ਵਿੱਚ ਕੀ ਹੈ ਕਿ ਜਿਹੜਾ ਹੋਰ ਨਾਨ ਪ੍ਰੋਫਿਟ ਸੰਸਥਾਵਾਂ, ਚੈਰੀਟੇਬਲ ਸੰਸਥਾਵਾਂ, ਉਹਦੀ ਵੀ ਉਹ ਗੱਲ ਜਿਹੜੀ ਸੁਣਦੇ ਆ। ਤੇ ਕਈ ਸਾਰੇ ਉਹਨੂੰ ਕਹਿੰਦੇ ਫਰੈਂਡ ਆਫ ਕੋਰਟ, ਕਿ ਕੋਈ ਭਾਵੇਂ ਤੁਹਾਡਾ ਕੇਸ ਨਹੀਂ ਹੈਗਾ ਤੇ ਜਿਹੜੇ ਹੋਰ ਵਕੀਲ ਆ ਜਾਂ ਹੋਰ ਜਿਹੜੀਆਂ ਚੈਰੀਟੇਬਲ ਸੰਸਥਾਵਾਂ, ਉਹ ਵੀ ਚਿੱਠੀਆਂ ਪੱਤਰ ਤੁਹਾਡੇ ਕੇਸ ਦੇ ਬਿਹਾਫ ਤੇ ਲਿਖ ਸਕਦੇ ਆ ਕਿ ਉਹਨਾਂ ਦਾ ਕੀ ਓਪੀਨੀਅਨ ਆ ਤੁਹਾਡੇ ਫੇਵਰ ਦੇ ਵਿੱਚ ਜਾਂ ਤੁਹਾਡੇ ਅਗੇਂਸਟ। ਸੋ ਇਹ ਜਿਹੜਾ ਹੁਣ ਕੇਸ ਹੈਗਾ ਬੜੀ ਚਰਚਾ ਦੇ ਵਿੱਚ ਆ ਗਿਆ। ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ, ਏਲਾ ਜਿਹਨੂੰ ਕਹਿੰਦੇ ਆ, ਉਹਨੇ ਇਹਦੇ ਵਿੱਚ ਚਿੱਠੀਆਂ ਲਿਖੀਆਂ। ਸੈਂਟਰ ਫਾਰ ਜੈਂਡਰ ਐਂਡ ਰਿਫਿਊਜੀ ਸਟੱਡੀਜ਼, ਉਹਨਾਂ ਨੇ ਚਿੱਠੀਆਂ ਲਿਖੀਆਂ। ਫੈਡਰੇਸ਼ਨ ਫਾਰ ਅਮਰੀਕਨ ਇਮੀਗ੍ਰੇਸ਼ਨ ਰਿਫਾਰਮ, ਨੈਸ਼ਨਲ ਇਮੀਗ੍ਰੇਸ਼ਨ ਜਸਟਿਸ ਸੈਂਟਰ, ਈਵਨ ਜਿਹੜਾ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨਰ ਫਾਰ ਰਿਫਿਊਜੀ ਹੈਗਾ, ਉਹਨਾਂ ਨੇ ਵੀ ਇਸ ਕੇਸ ਦੇ ਵਿੱਚ ਆਪਣੀਆਂ ਜਿਹੜੀਆਂ ਬਰੀਫਿੰਗ ਜਿਹੜੀਆਂ ਸੀਗੀਆਂ ਸਬਮਿਟ ਕਰਾਈਆਂ। ਹੁਣ ਜਦੋਂ ਇਹ ਸਾਰੀਆਂ ਬਰੀਫਿੰਗ ਜਦੋਂ ਸਬਮਿਟ ਹੋ ਗਈਆਂ, ਤੇ ਜਿਹੜੀ DHS ਸੀਗੀ, ਉਹ ਹੁਣ ਬੇਸਿਕਲੀ ਉਹਨਾਂ ਨੇ ਆਪਣਾ ਜਿਹੜਾ ਸਟੈਂਸ ਸੀਗਾ ਉਹ ਆਪਣਾ ਚੇਂਜ ਕਰ ਲਿਆ। ਪਹਿਲਾਂ ਉਹ ਕਹਿੰਦੇ ਸੀਗੇ ਕਿ ਨਹੀਂ, ਜਿੱਦਾਂ ਜੱਜ ਨੇ ਕਿਹਾ ਵਾ ਉਦਾਂ ਹੀ ਗੱਲ ਜਿਹੜੀ ਮੰਨਣੀ ਚਾਹੀਦੀ ਆ। ਤੇ ਹੁਣ ਜਦੋਂ ਬਰੀਫਿੰਗਸ ਤੋਂ ਬਾਅਦ ਮੁੱਦੇ ਜਦੋਂ ਹੋਰ ਉੱਠ ਗਏ, ਤੇ ਹੁਣ ਮੁੱਦਾ ਇਹ ਉੱਠ ਗਿਆ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਜਦੋਂ ਕਿਸੇ ਦੇ ਨਾਲ ਹੁੰਦਾ, ਕੀ ਉਹ ਸਾਰੇ ਸਿਨੈਰੀਓ ਦੇ ਵਿੱਚ ਨਹੀਂ। ਸੋ BIA ਤੇ ਇਮੀਗ੍ਰੇਸ਼ਨ ਕੋਰਟ ਨੂੰ ਪਤਾ ਕਿ ਹਰੇਕ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਕੇਸ ਆ ਉਹ ਅਸਾਈਲਮ ਨਹੀਂ ਤੁਹਾਨੂੰ ਦਵਾ ਸਕਦਾ। ਤੇ ਉਹ ਕਹਿੰਦੇ ਕਿ ਪਰ ਕਈ ਸਿਨੈਰੀਓ ਇਦਾਂ ਦੇ ਹੋ ਸਕਦੇ ਆ ਜਿਹਦੇ ਵਿੱਚ ਆਪਾਂ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ ਅਸਾਈਲਮ ਜਿਹੜੀ ਕੰਸੀਡਰ ਕਰ ਸਕਦੇ ਆ। ਤੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗੀ, ਆ ਸਾਰੀ ਬਰੀਫਿੰਗਸ ਤੋਂ ਬਾਅਦ ਉਹਨਾਂ ਨੇ ਕਈ ਗੱਲਾਂ ਸਿੱਧੇ ਮੰਨ ਲਈਆਂ ਕਿ ਆਪਾਂ ਮੰਨਦੇ ਹਾਂ ਕਿ ਇਹਨਾਂ ਪਾਸਟ ਪਰਸੀਕਿਊਸ਼ਨ ਹੋਈ ਹੈ, ਧੱਕਾ ਹੋਇਆ, ਤੇ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਬੇਸ ਤੇ ਹੋਇਆ ਕਿ ਜਿਹੜੀ ਮੈਰਿਡ ਵੂਮਨ ਹੈਗੀਆਂ ਉਹ ਕਿਉਂਕਿ ਆਪਣਾ ਰਿਲੇਸ਼ਨ ਨਹੀਂ ਛੱਡ ਸਕਦੀ, ਉਹਨੂੰ ਉਹ ਪ੍ਰਾਪਰਟੀ ਸਮਝਦੇ ਆਪਣੀ। ਜਿਹੜੀਆਂ ਉਦਾਂ ਦੀਆਂ ਮੈਰਿਡ ਵੂਮਨ ਆ ਜਿਹੜੀ ਆਪਣੀਆਂ ਰਿਲੇਸ਼ਨ ਛੱਡ ਨਹੀਂ ਸਕਦੀਆਂ, ਉਹਨਾਂ ਕੇਸਾਂ ਦੇ ਵਿੱਚ ਆਪਾਂ ਮੰਨਦੇ ਆ ਕਿ ਇਹ ਪਾਰਟਿਕੂਲਰ ਸੋਸ਼ਲ ਗਰੁੱਪ ਫਾਰਮ ਕਰਦਾ। ਤੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗੀ, ਉਹ ਕਹਿੰਦੀ ਕਿ ਇਹਨੂੰ ਜਿਹੜਾ ਕੇਸ ਹੈ ਇਹਨੂੰ ਵਾਪਸ ਤੁਸੀਂ ਇਮੀਗ੍ਰੇਸ਼ਨ ਜੱਜ ਦੇ ਕੋਲ ਵਾਪਸ ਭੇਜੋ, ਤਾਂ ਕਿ ਹੋਰ ਜਿਹੜੀ ਫੈਕਟ ਫਾਈਂਡਿੰਗ ਆ ਕਿ ਤੇਰੇ ਨਾਲ ਕੀ ਹੋਇਆ, ਹੋਰ ਜਿਹੜੀਆਂ ਡਿਟੇਲਾਂ ਦੁਬਾਰਾ ਆਪਾਂ ਉਹਦੇ ਉੱਤੇ ਬਹਿਸ ਜਿਹੜੀ ਕਰ ਸਕੀਏ। ਤੇ ਜਿਹੜਾ ਰਿਸਪੋਂਡੈਂਟ ਸੀਗਾ, ਜਿਹੜੀ ਲੇਡੀ ਸੀਗੀ, ਇਹ ਕਹਿੰਦੀ ਕਿ ਨਹੀਂ, ਮੈਂ ਆਲਰੇਡੀ ਉਹ ਸਾਰਾ ਕੁਝ ਕਰਤਾ, ਤੇ ਜਿਹੜਾ ਕੇਸ ਆ ਇੱਥੇ ਡਿਸਾਈਡ ਕੀਤਾ ਜਾਵੇ ਤੇ ਮੈਨੂੰ ਇੱਥੇ ਜਿਹੜਾ ਅਸਾਈਲਮ ਜਿਹੜਾ ਗ੍ਰਾਂਟ ਕੀਤੀ ਜਾਵੇ। ਜੀ, ਸੋ ਇਹਦੇ ਵਿੱਚ ਐਨਾਲਿਸਿਸ ਕੀ ਸੀ PSG ਦਾ, ਤੇ ਰਿਸਪੋਂਡੈਂਟ ਜਿਹੜਾ ਕਲਾਇੰਟ ਆ ਉਹਦਾ ਕਲੇਮ ਨੂੰ ਕੀ ਹੋਇਆ? ਸੋ ਜਿਹੜਾ BIA ਸੀਗਾ ਉਹ ਕਹਿੰਦਾ ਕਿ ਆਪਾਂ ਇਹਦਾ ਡਿਨੋਵੋ ਰਿਵਿਊ ਜਿਹੜਾ ਕਰਨਾ। ਸੋ ਡਿਨੋਵੋ ਰਿਵਿਊ ਦਾ ਮਤਲਬ ਕੀ ਹੁੰਦਾ ਕਿ ਆਪਾਂ ਸ਼ੁਰੂਆਤ ਤੋਂ ਇਹਨੂੰ ਬਿਲਕੁਲ ਜਿੱਦਾਂ ਫਰੈਸ਼ ਕੇਸ ਸਾਡੇ ਮੁਰੇ ਆ, ਸਾਡੇ ਕੋਲ ਪਾਵਰ ਆਪਾਂ ਨੂੰ ਉਦਾਂ ਵੇਖ ਸਕਦੇ ਆ। ਇਹਦਾ ਮਤਲਬ ਇਹ ਹੁੰਦਾ ਕਿ ਜੇ ਕੋਈ ਜੱਜ ਨੇ ਕੋਈ ਵੀ ਕਨਕਲੂਜਨ ਕੀਤਾ, ਕੋਈ ਵੀ ਫਾਈਂਡਿੰਗ ਜਿਹੜੀ ਜੱਜ ਨੇ ਕੀਤੀ ਆ, ਆਪਾਂ ਉਹਦੀ ਫਾਈਂਡਿੰਗ ਤੋਂ ਇਲਾਵਾ ਵੀ ਆਪਾਂ ਆਪਣੇ ਆਪ ਨਾਲ ਵੀ ਵੇਖ ਸਕਦੇ ਆ ਨਵੇਂ ਸਿਰਿਓਂ ਕਿ ਕੀ ਇਸ ਕੇਸ ਦੇ ਵਿੱਚ ਫੈਸਲਾ ਜਿਹੜਾ ਹੋਣਾ ਚਾਹੀਦਾ। ਤੇ ਉਹ ਕਹਿੰਦਾ ਕਿ ਜਿਹੜਾ ਇਹ ਸਵਾਲ ਜਿਹੜਾ ਸਾਡੇ ਮੂਹਰੇ ਉੱਠਿਆ ਕਿ ਕੀ ਇੱਕ ਬੰਦਾ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਮੈਂਬਰ ਹੈਗਾ ਕਿ ਨਹੀਂ ਹੈਗਾ, ਇੱਕ ਫੈਕਚੁਅਲ ਫਾਈਂਡਿੰਗ ਆ। ਤੇ ਸਾਨੂੰ ਇਹ ਲੱਗਦਾ ਕਿ ਜੱਜ ਨੇ ਜਿਹੜੀ ਕਲੀਅਰ ਇਹਦੇ ਵਿੱਚ ਐਰਰ ਜਿਹੜੀ ਉਹ ਕਰ ਦਿੱਤੀ ਹੈ।
ਇਹਨਾਂ ਦਾ ਇੱਕ ਪਹਿਲਾਂ, ਇਸ ਤੋਂ ਪਹਿਲਾਂ ਕੇਸ ਹੋਇਆ ਸੀਗਾ ਮੈਟਰ ਆਫ ਆਰ ਏ। ਹੁਣ ਕੀ ਸੀਗਾ, ਟੈਕਨੀਕਲ ਡਿਸਕਸ਼ਨ ਤਾਂ ਬੜੀ ਲੰਬੀ ਆ ਕਿ ਸਾਰੇ ਕੇਸਾਂ ਦੇ ਵਿੱਚ ਕੀ ਹੋਇਆ, 3-4 ਕੇਸ ਜਿਹੜੇ ਇਸ ਮੁੱਦੇ ਤੇ ਸੀਗੇ ਡੋਮੈਸਟਿਕ ਵਾਇਲੈਂਸ ਦੇ ਮੇਨ। ਸੋ ਜਿਹੜਾ ਨੂੰ ਨਹੀਂ ਪਤਾ ਹੈ ਨਾ, ਆਪਾਂ ਆਪਣੇ ਸ਼ੋਅ 'ਚ ਕਈ ਵਾਰੀ ਡਿਸਕਸ਼ਨ ਇਹਦੀ ਕੀਤੀ ਹੈ, ਪਰ ਜਿਹੜਾ ਨੂੰ ਨਹੀਂ ਪਤਾ, ਜਿਹੜੇ ਜਿਹੜਾ ਕੋਈ ਵੀ ਮੁੱਦਾ ਜਦੋਂ ਹੁੰਦਾ, BIA ਕੋਈ ਚੀਜ਼ ਜਦੋਂ ਡਿਸਾਈਡ ਕਰ ਦਿੰਦੀ ਹੈ, ਉਸ ਤੋਂ ਬਾਅਦ ਉਹ ਸਰਕਟ ਕੋਰਟ ਤੇ ਜਾਂਦਾ। ਪਰ ਹੁਣ ਜਦੋਂ ਨਵੀਂ ਸਰਕਾਰ ਜਿਹੜੀ ਆਉਂਦੀ ਆ, ਮੰਨ ਲਓ ਕਿ ਹੁਣ LGBTQ ਆ ਜਾਂ ਫੈਮਿਲੀ ਯੂਨਿਟ ਆ, ਉਹਦੇ ਵਿੱਚ ਤੇ ਅਸਾਈਲਮ ਬਣਦਾ। ਮੰਨ ਲਓ ਕਿ ਜੇ ਡੈਮੋਕ੍ਰੈਟਸ ਨੇ ਕਹਿਤਾ ਕਿ ਇਹ ਜਿਹੜੀ ਫੈਮਿਲੀ ਹੈ ਜਾਂ ਯੂਨਿਟ, ਇੱਥੇ ਅਸਾਈਲਮ ਦੇਣਾ ਚਾਹੀਦਾ। ਮੰਨ ਲਓ ਹੁਣ ਰਿਪਬਲਿਕਨਸ ਆ ਗਏ, ਉਹ ਕਹਿੰਦੇ ਕਿ ਨਹੀਂ, ਇਹ ਟੂ ਬਰੌਡ ਆ, ਆਪਾਂ ਇਸ ਚੀਜ਼ ਤੇ ਅਸਾਈਲਮ ਨਹੀਂ ਦੇਣਾ ਚਾਹਤੇ। ਸੋ ਕੀ ਕਰਦੇ ਆ ਕਿ ਜਿਹੜੇ ਡਿਸੀਜਨ ਹੁੰਦੇ ਆ ਆਪਣੇ, ਜਿਹੜਾ ਅਟਰਨੀ ਜਨਰਲ ਇਹਨਾਂ ਦਾ ਹੁੰਦਾ, ਆਪ ਇਹ ਨਿਯੁਕਤ ਕਰਦੇ ਆ ਹਰੇਕ ਸਰਕਾਰ, ਇਹ ਉਹਨੂੰ ਰੈਫਰ ਕਰ ਦਿੰਦੇ ਆ। ਸੋ ਅਟਰਨੀ ਜਨਰਲ ਜਿਹੜਾ ਹੈਗਾ, ਉਹ ਆਪਣੇ ਹਿਸਾਬ ਨਾਲ ਕਈ ਵਾਰੀ ਇਹਦੀ ਫਾਈਂਡਿੰਗ ਕਰਦਾ, ਕਈ ਵਾਰੀ ਉਹ ਦੁਬਾਰਾ BIA ਨੂੰ ਕਹਿੰਦਾ ਕਿ ਇੱਥੇ ਸੁਣਿਆ ਜਾਵੇ, ਮੁੱਦਾ ਸੁਣਿਆ ਜਾਵੇ, ਤੇ ਉਹ ਕਈ ਵਾਰੀ ਇੱਥੋਂ ਜਿਹੜੀ ਕਾਨੂੰਨ ਆ ਉਹਨੂੰ ਚੇਂਜ ਕਰ ਦਿੰਦੇ ਆ, ਪ੍ਰੈਸੀਡੈਂਟ ਜਿਹੜਾ ਹੈਗਾ ਉਹਨੂੰ ਚੇਂਜ ਕਰ ਦਿੰਦੇ ਆ, ਤੇ ਕੇਸ ਕਈ ਵਾਰੀ ਓਵਰਟਰਨ ਕਰ ਦਿੰਦੇ ਆ। ਸੋ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਹੁਣ ਫॉर ਐਗਜ਼ਾਮਪਲ ਰਿਪਬਲਿਕਨ ਸਰਕਾਰ ਆ ਗਈ, ਉਹਨਾਂ ਨੇ ਆਪਣੇ ਅਟਰਨੀ ਜਨਰਲ ਦੀ ਪਾਵਰ ਵਰਤਦੇ ਹੋਏ BIA ਦੇ ਕੋਲ ਕੋਈ ਕੇਸ ਭੇਜਣੇ ਆ, ਤੇ ਉਹਨਾਂ ਨੂੰ ਕਹਿਣਾ ਕਿ ਇਹਨੂੰ ਇਸ ਹਿਸਾਬ ਨਾਲ ਇੰਟਰਪ੍ਰੈਟ ਕੀਤਾ ਜਾਵੇ, ਤੇ ਹੋਰ ਆਪਣੀ ਗਾਈਡੈਂਸ ਜਿਹੜੀ ਦੇਣੀ ਆ। ਤਾਂ ਕਰਕੇ ਕੀ ਹੁੰਦਾ ਕਿ ਕਈ ਵਾਰੀ ਇਹ ਜਿਹੜੇ ਕੇਸ ਆ, ਤੁਸੀਂ ਵੇਖੋਗੇ ਕਿ ਤੁਸੀਂ ਕਹੋਗੇ ਕਿ ਏਦਾਂ ਕਿਉਂ ਹੋ ਜਾਂਦਾ ਕਿ ਜਦੋਂ ਹੁਣ ਦੂਜੀ ਸਰਕਾਰ ਆਈ, ਇੰਨੇ ਸਟ੍ਰਿਕਟ ਕਿਉਂ ਹੋ ਗਏ ਹਨ? ਕਿਉਂਕਿ ਉਹ ਆਪਣੀ ਜਿਹੜੀ ਇਹ ਪਾਵਰ ਆ, ਜਿਹੜਾ ਪ੍ਰੋਸੀਜਰ ਉਹਨਾਂ ਕੋਲ ਇੱਕ ਲੂਪ ਹੋਲ ਜਿਹੜਾ ਹੈਗਾ ਕਿ ਅਟਰਨੀ ਜਨਰਲ ਇਹ ਇੰਟਰਫੇਰੈਂਸ ਵਿੱਚ ਕਰ ਸਕਦਾ, ਕੇਸਾਂ ਨੂੰ ਉਹਨਾਂ ਦਾ ਕੋਰਸ ਜਿਹੜਾ ਚੇਂਜ ਕਰ ਸਕਦਾ। ਤੇ ਅਟਰਨੀ ਜਨਰਲ ਨੇ ਕਾਫੀ ਵਾਰੀ ਇਹਦੇ ਉੱਤੇ ਜਿਹੜਾ ਮੈਟਰ ਆਫ ਆ ਰਹੇ ਆ, ਇਹਦੇ ਉੱਤੇ ਕਾਫੀ ਚਿਰਾਂ ਤੋਂ ਇਹਨਾਂ ਦਾ ਤੁਸੀਂ ਲਾ ਲਓ ਕਿ ਲਗਭਗ ਜਦੋਂ ਕਈ ਦਹਾਕੇ ਜਿਹੜਾ ਇਹ 10-15 ਸਾਲ ਦੇ ਉੱਤੇ ਬੈਕ ਐਂਡ ਫੋਰਥ ਜਿਹੜੀ ਜਾਂਦੀ ਰਹੀ ਆ। ਪਰ ਇਹ ਵੇਲੇ ਹੁਣ ਜਿਹੜੇ ਕੇਸ ਦੇ ਵਿੱਚ ਸੀਗਾ, ਉਹਨਾਂ ਨੇ ਸਾਰਾ ਜਿਹੜੇ ਪਹਿਲੂ ਆ ਡਿਸਾਈਡ ਕਰਦੇ ਹੋਏ ਇਹੀ ਉਹਨਾਂ ਨੇ ਕਨਕਲੂਡ ਕੀਤਾ ਕਿ ਕਿਉਂਕਿ ਜਿਹੜੀ ਇਹ ਲੇਡੀ ਸੀਗੀ, ਆਪਣੇ ਘਰ ਵਾਲੇ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ, ਕੋਈ ਆਪਸ਼ਨ ਨਹੀਂ ਸੀ ਕਿ ਇਹਨੇ ਛੱਡਣ ਦੀ ਕੋਸ਼ਿਸ਼ ਵੀ ਕੀਤੀ ਸੀਗੀ, ਤੇ ਤਾਂ ਕਰਕੇ ਇਹ ਪਾਰਟਿਕੂਲਰ ਸੋਸ਼ਲ ਗਰੁੱਪ ਬਣਦੀ ਆ। ਕਿਉਂਕਿ ਆਪਾਂ ਸਾਰੀ ਲੇਡੀਜ਼ ਦੀ ਗੱਲ ਨਹੀਂ ਕਰ ਰਹੇ ਜਿਹਨਾਂ ਨਾਲ ਡੋਮੈਸਟਿਕ ਵਾਇਲੈਂਸ ਹੋਇਆ, ਆਪਾਂ ਸਿਰਫ ਉਹ ਲੇਡੀਜ਼ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਸਟਕ ਹੋਈਆਂ, ਜਿਹਨਾਂ ਨੂੰ ਉਹਨਾਂ ਦਾ ਘਰ ਵਾਲਾ ਆਪਣੀ ਪ੍ਰਾਪਰਟੀ ਜਿਹੜੀ ਸਮਝਦਾ, ਤੇ ਇਹ ਚੀਜ਼ 'ਚ ਤੁਸੀਂ ਬਾਹਰ ਨਹੀਂ ਆ ਸਕਦੇ। ਤੇ ਤਾਂ ਕਰਕੇ ਆਪਾਂ ਇਹਨੂੰ ਜਿਹੜਾ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਜਿਹੜਾ ਮੰਨਦੇ ਆ। ਤੇ ਇਸ ਕੇਸ ਦੇ ਵਿੱਚ ਜਿਹੜਾ ਸੀਗਾ, BIA ਨੇ ਹੀ ਕਿਹਾ ਕਿ ਆਪਾਂ ਇਹਨੂੰ ਜੱਜ ਦੇ ਕੋਲ ਜਿਹੜਾ ਰਿਮਾਂਡ ਕਰਦੇ ਆ, ਤਾਂ ਕਿ ਇੱਥੇ ਹੋਰ ਜਿਹੜੀ ਬਹਿਸ ਜਿਹੜੀ ਹੋ ਸਕੇ, ਤੇ ਇਸ ਚੀਜ਼ ਬਾਰੇ ਹੋਰ ਜਿਹੜੇ ਵਿਚਾਰ ਇਹ ਦੱਸ ਸਕਣ ਕਿ ਕਿਉਂ ਇਹ ਆਪਣਾ ਜਿਹੜਾ ਰਿਲੇਸ਼ਨ ਉਹਨੂੰ ਛੱਡ ਨਹੀਂ ਸਕਦੇ ਸੀਗੇ, ਤੇ ਕਿਉਂ ਜਿਹੜਾ ਘਰ ਵਾਲਾ ਉਹ ਪ੍ਰਾਪਰਟੀ ਇਹਨੂੰ ਸਮਝਦਾ ਸੀਗਾ। ਤੇ ਇਹਦੇ ਵਿੱਚ ਉਹ ਸਾਰੇ ਜਿਹੜੇ ਦੇਸ਼ ਦਾ ਸੁਸਾਇਟੀ ਕਿਹੜੇ ਹਿਸਾਬ ਨਾਲ ਸੈਟਅਪ ਆ, ਸਮਾਜ ਕਿਦਾਂ ਲੇਡੀਜ਼ ਨੂੰ ਦੇਖਦਾ, ਡਿਵੋਰਸ ਦੀਆਂ ਗਰਾਊਂਡ ਜਿਹੜੀਆਂ ਕੀ ਹੈਗੀਆਂ, ਪੁਲਿਸ ਉਹਨੂੰ ਕਿੱਦਾਂ ਦੇਖਦੀ ਆ, ਕੀ ਉਹ ਫੀਮੇਲਸ ਦੀ ਹੈਲਪ ਕਰਦੀ ਆ ਕਿ ਨਹੀਂ ਕਰਦੀ ਆ, ਤੇ ਜੇ ਡਿਵੋਰਸ ਲੈ ਲੈਂਦੀ ਆ ਕੀ ਫੀਮੇਲ ਉਹ ਆਪਣੇ ਆਪ ਇੰਡੀਪੈਂਡੈਂਟ ਰਹਿ ਸਕਦੀ ਆ ਕਿ ਨਹੀਂ ਰਹਿ ਸਕਦੀ ਆ, ਉਹਦਾ ਐਜੂਕੇਸ਼ਨ ਦਾ ਲੈਵਲ ਕੀ ਸੀਗਾ, ਉਹਦੇ ਜਵਾਕ ਕਿੰਨੇ ਆ, ਉਹਦੀ ਹੋਰ ਡਿਪੈਂਡੈਂਸੀਜ਼ ਕਿੰਨੀਆਂ ਸੀਗੀਆਂ। ਤੇ ਜ਼ਿਆਦਾਤਰ ਜਿੱਦਾਂ ਹੁਣ ਜੇ ਇਹਨੂੰ ਆਪਾਂ ਪੰਜਾਬੀ ਕੇਸਾਂ ਦੇ ਵੱਲ ਲੈ ਕੇ ਜਾਈਏ, ਤਾਂ ਜਿਹੜਾ ਇਹ ਆ ਕਿ ਭਾਵੇਂ ਡੋਮੈਸਟਿਕ ਵਾਇਲੈਂਸ ਵੀ ਹੁੰਦਾ ਹੋਵੇ, ਸੁਸਾਇਟੀ ਜਿਹੜੀ ਆ ਉਹ ਕਈ ਵਾਰੀ ਇਨਕਰੇਜ ਕਰਦੀ ਆ ਕਿ ਨਹੀਂ, ਤੁਸੀਂ ਆਪਣਾ ਜਿਹੜਾ ਵਿਆਹ ਨੂੰ ਟੁੱਟਣ ਨਾ ਦਿਓ। ਤੇ ਜਿਹੜੇ ਆਪਣੇ ਕੋਲ ਜਿੰਨੇ ਵੀ ਕੇਸ ਜਿਹੜੇ ਹੋਏ ਸੀਗੇ, ਉਹਦੇ ਵਿੱਚ ਤਕਰੀਬਨ ਜਿਹੜੇ ਸੀਗੇ ਕੁੜੀ ਦੇ ਘਰ ਦੇ ਹੀ ਕਹਿੰਦੇ ਸੀ ਕਿ ਨਹੀਂ, ਇਹ ਤੇਰੀ ਪ੍ਰੋਬਲਮ ਆ, ਤੂੰ ਜਾ ਕੇ ਆਪਣੇ ਲੈਵਲ ਤੇ ਜਿਹੜਾ ਉਹਨਾਂ ਡੀਲ ਕਰ। ਤੇ ਕੋਈ ਵੀ ਉਹਦਾ ਸਾਥ ਨਹੀਂ ਦਿੰਦਾ ਸੀ, ਕਿ ਉਹਨੂੰ ਕੱਢਣਾ ਨਹੀਂ ਚਾਹੁੰਦਾ ਸੀ ਉਸ ਚੀਜ਼ ਤੋਂ। ਭਰਾ ਭੈਣ ਹੋ ਗਏ, ਮਾਪੇ ਹੋ ਗਏ, ਉਹ ਸਾਰੇ ਇਹੀ ਕਹਿੰਦੇ ਸੀ ਕਿ ਤੇਰੀ ਸਮਾਜਿਕ ਜ਼ਿੰਮੇਵਾਰੀ ਬਣਦੀ ਆ। ਤੇ ਫੀਮੇਲ ਜਿਹੜੀਆਂ ਕਈ ਵਾਰੀ ਉਹਨਾਂ ਨੂੰ ਵੀ ਇਹੀ ਲੱਗਦਾ ਕਿ ਨਹੀਂ, ਮੇਰਾ ਇਹੀ ਫਰਜ਼ ਬਣਦਾ, ਜੇ ਮੈਂ ਕੁਝ ਹੋਰ ਕਰੂੰਗੀ ਤਾਂ ਮੈਨੂੰ ਸਮਾਜ ਨੇ ਖੰਡਨ ਕਰਨਾ, ਜਾਂ ਮੈਨੂੰ ਉਹਨਾਂ ਨੇ ਕਹਿਣਾ ਕਿ ਤੂੰ ਗਲਤ ਕੀਤਾ। ਸੋ ਇਹ ਚੀਜ਼ ਦਾ ਜਿਹੜਾ ਬੇਸ ਦੇ ਉੱਤੇ ਇਹ ਜਿਹੜੇ ਕੇਸ ਕੋਰਟਸ ਦੇ ਵਿੱਚ ਜਿਹੜੇ ਲੱਗਦੇ ਆ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਅਸੀਂ ਡਿਸਕਸ ਕਰ ਰਹੇ ਹਾਂ ਜਿਹੜਾ ਡੋਮੈਸਟਿਕ ਵਾਇਲੈਂਸ ਨੂੰ ਲੈ ਕੇ, ਤੇ ਹੋਰ ਇਹ ਵੀ ਦੱਸਦੇ ਜਾਈਏ ਡੋਮੈਸਟਿਕ ਵਾਇਲੈਂਸ ਜਿਹੜੀ ਆ ਕੱਲੀ ਲੇਡੀਜ਼ ਦੇ ਅਗੇਂਸਟ ਨਹੀਂ ਹੁੰਦੀ, ਬੰਦਿਆਂ ਦੇ ਅਗੇਂਸਟ ਵੀ ਬਹੁਤ ਹੁੰਦੀ ਆ। ਇਹ ਵੀ ਬਹੁਤ ਕੇਸ ਆਏ ਹੈਗੇ ਜੀ, ਬੰਦਿਆਂ ਦੇ ਅਗੇਂਸਟ ਵੀ ਬਹੁਤ ਹੁੰਦੀ ਹੈ, ਪਰ ਉਹਦੇ ਵਿੱਚ ਉਹ ਵਾਲਾ ਪਹਿਲੂ ਆ ਜਾਣਾ ਤੁਹਾਡਾ ਕਿ ਜਿਹੜਾ ਤੁਸੀਂ ਐਸਟੈਬਲਿਸ਼ ਕਰਨਾ ਹੁੰਦਾ ਕਿ ਮੈਟਰ ਆਫ ARC ਦੀ ਗਰਾਊਂਡ ਕਿ ਤੁਸੀਂ ਸਿਰਫ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ ਤੁਹਾਨੂੰ ਅਸਾਈਲਮ ਦਾ ਕਲੇਮ ਨਹੀਂ ਮਿਲਦਾ, ਹੋਰ ਵੀ ਜਿਹੜੀਆਂ ਚੀਜ਼ਾਂ ਆ ਜਾਂਦੀਆਂ। ਤੇ ਬੰਦਿਆਂ ਦੇ ਕੇਸ ਦੇ ਵਿੱਚ ਇਹ ਡੋਮੈਸਟਿਕ ਵਾਇਲੈਂਸ ਜੇ ਤੁਸੀਂ ਗੱਲ ਕਰੋ ਕਿ ਕ੍ਰਿਮੀਨਲ ਲੈਵਲ ਦੇ ਉੱਤੇ ਕਿ ਉਹਦੇ ਉੱਤੇ ਕੇਸ ਬਣ ਸਕਦਾ ਸਾਰਾ, ਉਹ ਤਾਂ ਹੋ ਸਕਦਾ ਹੈ, ਪਰ ਜਿਹੜਾ ਅਸਾਈਲਮ ਦਾ ਕੇਸ ਆ, ਉਹਦੇ ਵਿੱਚ ਤੁਹਾਨੂੰ ਪੂਰਾ ਜਿਹੜਾ ਆਪਣਾ ਸੁਸਾਇਟੀ ਐਟ ਲਾਰਜ ਕਿ ਉਹ ਕਿੱਦਾਂ ਵੇਖਦੀ ਆ ਕਿ ਕੀ ਇਹ ਬੰਦਾ ਛੱਡ ਕੇ ਜਾ ਸਕਦਾ ਸੀਗਾ ਕਿ ਨਹੀਂ ਛੱਡ ਕੇ ਜਾ ਸਕਦਾ ਸੀਗਾ। ਸੋ ਬੰਦਿਆਂ ਦੇ ਕੇਸ ਜਿਹੜੇ ਉਹ ਚੈਲੰਜ ਹੋ ਜਾਣੇ, ਅਜੇ ਤੱਕ ਮਤਲਬ ਕਿ ਪ੍ਰੈਸੀਡੈਂਟ ਨਹੀਂ ਕੋਈ ਆਇਆ, ਬਟ ਆਫ ਕੋਰਸ ਇਹਦੇ ਵਿੱਚ ਬੰਦਾ ਵੀ ਆ ਸਕਦਾ। ਪਰ ਜਿਹੜਾ
ਸਮਾਜਿਕ ਜੇ ਮੰਨ ਲਓ ਕਿ ਤੁਸੀਂ ਏਦਾਂ ਦੀ ਕੰਟਰੀ ਚ ਆਉਂਦੇ ਜਿਹੜੀ ਹੈਗੀ ਇੱਕ ਪੈਟਰੀਆਰਕਲ ਕੰਟਰੀ ਹੈ ਕਿ ਜਿਹਦੇ ਵਿੱਚ ਕਿ ਮਰਦਾਂ ਦਾ ਜ਼ਿਆਦਾ ਜਿਹੜਾ ਬੋਲਬਾਲਾ ਤੇ ਫਿਰ ਉਹਦੇ ਵਿੱਚ ਤੁਹਾਨੂੰ ਥੋੜੀ ਜਿਹੀ ਇਹ ਪ੍ਰੋਬਲਮ ਜ਼ਰੂਰ ਆ ਜਾਣੀ ਕਿ ਤੁਸੀਂ ਪਰਟੀਕੁਲਰ ਸੋਸ਼ਲ ਗਰੁੱਪ ਕਿੱਦਾਂ ਜਿਹੜਾ ਉਹ ਸਟੈਬਲਿਸ਼ ਕਰੋਗੇ। ਪਰ ਹਾਂਜੀ ਇਹ ਜਿਹੜਾ ਕ੍ਰਾਈਮ ਹੈ ਇਹ ਤਾਂ ਦੋਨੋਂ ਪਾਸੇ ਜਿਹੜਾ ਚੱਲਦਾ, ਫੀਮੇਲ ਵੀ ਜਿਹੜੀਆਂ ਹੈਗੀਆਂ ਉਹ ਵੀ ਵਾਇਲੈਂਸ ਜਿਹੜੀਆਂ ਕਰ ਸਕਦੀਆਂ ਵਾ, ਨੋ ਡਾਊਟ। ਜੀ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਆਫਿਸ ਦਾ ਟੈਲੀਫੋਨ ਨੰਬਰ ਹੈਗਾ 415 909 0503 415909 0503 ਤੇ ਇਹਨਾਂ ਦਾ ਆਫਿਸ ਹੈਗਾ 377 ਸਾਊਥ ਡੈਨੀਅਲ ਵੇ ਸੈਨੋਜ਼ੇ, 에ਅਰਪੋਰਟ ਦੇ ਲਾਗੇ ਆ ਸੈਨੋਜ਼ੇ ਦੇ ਵਿੱਚ। ਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ, ਅਸੀਂ ਮਾਫੀ ਮੰਗਦੇ ਆ, ਅਸੀਂ ਤੁਹਾਡੇ ਜਿਹੜੇ ਕੁਐਸਚਨਸ ਆ ਅੱਜ ਨਹੀਂ ਲੈ ਸਕਦੇ, ਪਰ ਬਹੁਤ ਸਾਰੇ ਐਪਰੀਸ਼ੀਏਟ ਕਰ ਰਹੇ ਆ ਜੇ ਭਾਜੀ ਉਹਨਾਂ ਨੂੰ ਪਈ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਆ। ਈਵਨ ਸਾਡੇ ਵਕੀਲ ਡਿਫਰੈਂਟ ਆ ਪਰ ਸਾਨੂੰ ਬਹੁਤ ਨੌਲੇਜ ਮਿਲ ਰਿਹਾ ਹੈਗਾ। ਜੀ ਇੱਕ ਮੈਂ ਕਰੈਕਸ਼ਨ ਕਰਨੀ ਸੀ, ਪਹਿਲਾਂ ਸਾਡਾ ਪਹਿਲਾਂ ਵਾਲਾ 에ਅਰਪੋਰਟ ਦੇ ਕੋਲ ਸੀਗਾ, ਹੁਣ ਆਪਾਂ ਮੂਵ ਹੋ ਗਏ ਤੇ ਜਿਹੜਾ ਐਡਰੈਸ ਸਹੀ ਹੈ 377 ਸਾਊਥ ਡੈਨੀਅਲ ਵੇ। ਜੀ ਪਰ ਇਹ ਵੀ 에ਅਰਪੋਰਟ ਫੇਰ ਵੀ ਲੱਗੇ ਹੀ ਆ ਉੱਥੇ। ਹਾਂਜੀ 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 ਹੈਗਾ ਐਡੀ ਦੂਰ ਲੱਗੀ ਨਹੀਂ ਹੈ। ਹੈ। ਹਾਂਜੀ ਜੀ ਜੀ ਮੈਂ ਤਾਂ ਕਹਿੰਦਾ ਤੁਹਾਡੇ ਆਫਿਸ ਜਾਂ ਸੋ ਹਾਈਵੇ ਵੀ ਬਿਲਕੁਲ ਲੱਗੇ ਹੀ ਹੈਗੇ ਆ, 880 ਤੇ 101। ਹਾਂਜੀ ਇੱਕ ਵਾਰੀ ਸਾਡੇ ਆਫਿਸ ਦੇ ਲਾਗੇ ਕੋਈ ਬੰਦਾ ਟਰੱਕ ਖੜਾ ਕਰਕੇ ਭੱਜ ਗਿਆ ਸੀ, ਤਾਂ ਮੈਂ ਦੂਜੇ ਨੂੰ ਪੁੱਛਿਆ, ਮੈਂ ਕਹਿੰਦਾ ਇਹ ਬੰਦਾ ਟਰੱਕ ਲੈਣ ਹੀ ਨਹੀਂ ਆਇਆ। ਕਹਿੰਦਾ ਯਾਰ ਅੱਛਾ ਅੱਜ ਜੀ। ਕੱਲ੍ਹ ਬਹੁਤ ਮਾੜਾ ਹਾਲ ਚੱਲਦਾ ਤੇ ਲੋਨ ਲੂਨ ਹੋਣਾ ਕਿੱਦਾਂ, ਪੁਲਿਸ ਟਿਕਟਾਂ ਟੁਕਟਾਂ ਲੈ ਕੇ ਤੇ ਪਲੀਜ਼ ਸਾਡੇ ਆਫਿਸ ਦੇ ਲਾਗੇ ਟਰੱਕ ਨਾ ਛੱਡ ਕੇ ਜਾਇਆ ਕਰੋ। ਉਹ ਗੁਆਂਢੀ ਮੈਨੂੰ ਕਵੇ, ਕਹਿੰਦਾ ਯਾਰ ਕਲਾਇੰਟ ਦੇ ਟਰੱਕ ਛੱਡ ਕੇ ਚੱਲ ਗਿਆ, ਉਹ ਲੈਣ ਹੀ ਨਹੀਂ ਆਇਆ, ਪਤਾ ਨਹੀਂ ਬਾਅਦ ਚ ਉਹਨਾਂ ਨੇ ਸ਼ਾਇਦ ਪਤਾ ਨਹੀਂ ਫਾਈਨੈਂਸ਼ੀਅਲ ਪ੍ਰੋਬਲਮ ਹੋਣੀ ਹੈ ਕਿੱਦਾਂ। ਟੋ ਕੀਤਾ ਸੀ ਜੀ। ਸੋ ਇਹਦੇ ਚ ਫਾਈਨਲ ਕਨਕਲੂਜਨ ਫਿਰ ਕੇਸ ਦਾ ਕੀ ਹੋਇਆ ਸੀ? ਫਾਈਨਲ ਜੀ ਇਹ ਕੇਸ ਫਿਰ ਥੱਲੇ ਇਮੀਗ੍ਰੇਸ਼ਨ ਕੋਰਟ ਕੋ ਗਿਆ ਤੇ ਇਵੈਂਚੁਅਲੀ ਇਹ ਜਿੱਤ ਗਏ ਸੀਗੇ। ਤੇ ਕਨਕਲੂਜਨ ਇਹੀ ਸੀਗਾ ਕਿ ਜਿਹੜੀਆਂ ਗੁਆਟੇਮਾਲਾ ਦੀਆਂ ਵੂਮਨ ਜਿਹੜੀਆਂ ਮੈਰਿਟਲ ਰਿਲੇਸ਼ਨਸ਼ਿਪ ਨੂੰ ਛੱਡ ਨਹੀਂ ਸਕਦੀਆਂ, ਉਹ ਪਰਟੀਕੁਲਰ ਸੋਸ਼ਲ ਗਰੁੱਪ ਆ ਕਿਉਂਕਿ ਉਹ ਸਮਾਜ ਹੈ ਇਦਾਂ ਦਾ। ਤੇ ਫਾਈਨਲ ਕਨਕਲੂਜਨ ਬਾਕੀ ਕੇਸਾਂ ਦੇ ਲਈ ਇਹ ਹੈ ਕਿ ਭਾਵੇਂ ਕਿਸੇ ਵੀ ਕੰਟਰੀ ਤੋਂ ਆ, ਇੰਡੀਆ ਤੋਂ ਆ, ਕਿਤੋਂ ਵੀ ਆ, ਜੇ ਕੋਈ ਆਪਣਾ ਉਹ ਰਿਲੇਸ਼ਨ ਨੂੰ ਛੱਡ ਨਹੀਂ ਸਕਦਾ, ਉਹਨਾਂ ਨਾਲ ਉਸ ਲੈਵਲ ਦਾ ਧੱਕਾ ਹੋਇਆ, ਤਾਂ ਉਹ ਪਰਟੀਕੁਲਰ ਸੋਸ਼ਲ ਗਰੁੱਪ ਦਾ ਜਿਹੜਾ ਕੇਸ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ ਬਣਦਾ। ਜੀ ਸੋ ਬਹੁਤ ਬਹੁਤ ਧੰਨਵਾਦ ਅਟਾਰਨੀ ਜੇ ਤਿਰਕੀਆਣਾ ਜੀ। ਜੀ ਥੈਂਕ ਯੂ ਜੀ। ਥੈਂਕ ਯੂ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।